ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰ ਸਕਦੇ ਹੋ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ ਜਿਹਦੇ ਨਾਲ 415 909 0503 ਤੇ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਬਦਲਾਏ ਜਾ ਸਕਦੇ ਨੇ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨੰਬਰ ਹੈ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ ਅਜੀਤ ਟਵਾਲ ਵੈਸਟ ਕੋਸਟ ਟਰੱਕ ਸਕੂਲ ਵਾਲੇ। ਟਰੱਕ ਸਿੱਖਣਾ ਤਾਂ 559 800 0590 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਜੁੜਦੇ ਹਾਂ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਅਹਿਮ ਖਬਰਾਂ ਬਾਰੇ ਲੈਂਦੇ ਹਾਂ ਉਹਨਾਂ ਤੋਂ ਤਬਸਰਾ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਲਾਰੈਂਸ ਬਿਸ਼ਨੋਈ ਸਮੇਤ ਕੁਝ ਹੋਰਾਂ ਨੂੰ ਰਿਮਾਂਡ ਤੇ ਲਿਆ ਜੀ ਪੁਲਿਸ ਨੇ। ਹਾਂਜੀ, ਦੇਖੋ ਗੱਲ ਇਹ ਆ ਕਿ ਸਵੇਰੇ ਤੜਕੇ 4 ਵਜੇ ਇਹਨਾਂ ਨੇ ਪੇਸ਼ ਕਰ ਦਿੱਤਾ ਸੀਗਾ, ਪ੍ਰੋਡਿਊਸ ਕਰ ਦਿੱਤਾ ਸੀਗਾ ਜੀ ਲਾਰੈਂਸ ਬਿਸ਼ਨੋਈ ਨੂੰ। ਉੱਥੇ 7 ਰੋਜ਼ਾ ਰਿਮਾਂਡ ਜਿਹੜਾ ਆ ਉਹ ਪੁਲਿਸ ਨੇ ਹਾਸਲ ਕਰ ਲਿਆ। ਤਾਂ ਉਸ ਤੋਂ ਬਾਅਦ ਫਿਰ ਉਹਨੂੰ ਖਰੜ ਖੜਿਆ ਗਿਆ। ਉਸ ਤੋਂ ਬਾਅਦ ਫਿਰ ਕਿਉਂਕਿ ਮੀਡੀਆ ਜਿਹੜਾ ਉਹ ਜਿਵੇਂ ਵਿਕਾਸ ਪਾਗਲ ਹੋ ਗਿਆ ਸੀਗਾ, ਮੀਡੀਆ ਵੀ ਕੁਝ ਇਸੇ ਕਿਸਮ ਦਾ ਹੋਇਆ ਪਿਆ ਸੀਗਾ, ਉਹਨਾਂ ਨੇ ਗੱਚਾ ਜਿਹਾ ਦੇ ਦਿੱਤਾ ਹੈ। 2 ਹੋਰ ਕਾਫਲੇ ਕੱਢੇ ਉੱਥੋਂ, ਇੱਕ ਹੁਸ਼ਿਆਰਪੁਰ ਵਾਨੀ ਤੇ ਇੱਕ ਇਧਰ ਮਾਨਸੇ ਨੂੰ ਆ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਚੋਰ ਭਲਾਈ ਜੀ ਦੇ ਕੇ ਸਾਰਿਆਂ ਨੂੰ ਇੱਕ ਪਾਸੇ ਕਰ ਗਏ। ਹੁਣ ਉਹ ਪਤਾ ਨਹੀਂ ਕਿੱਥੇ ਆ ਤੇ ਉਹਦੇ 'ਚ ਸਾਨੂੰ ਕੋਈ ਦਿਲਚਸਪੀ ਵੀ ਹੈ ਨਹੀਂ ਔਰ ਹੋਣੀ ਵੀ ਨਹੀਂ ਚਾਹੀਦੀ ਕਿ ਉਹ ਕਿੱਥੇ ਆ। ਦੂਜੀ ਗੱਲ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਕੁਝ ਹੋਰ ਜਿਹੜੇ ਗਰੋਹਬਾਜ਼ ਆ ਉਹਨਾਂ ਨੂੰ ਰਿਮਾਂਡ ਤੇ ਲਿਆ ਮਾਨਸਾ ਪੁਲਿਸ ਨੇ, ਜਿਹੜੇ ਕਿ ਮਾਨਸਾ ਪੁਲਿਸ ਦੀ ਕਸਟਡੀ 'ਚ ਆ। ਤਾਂ ਲਾਰੈਂਸ ਦਾ ਮਸਲਾ ਕੁਝ ਵੱਖਰੀ ਕਿਸਮ ਦਾ ਹੈ, ਤਾਂ ਉਹਨੂੰ ਉੱਥੇ ਨਹੀਂ ਰੱਖਿਆ ਗਿਆ ਮਾਨਸਾ ਦੇ ਵਿੱਚ। ਮਤਲਬ ਕਿ ਹੋ ਸਕਦਾ ਹੈ ਕਿ ਜ਼ਿਆਦਾਤਰ ਅਫਸਰ ਜਿਹੜੇ ਆ ਚੰਡੀਗੜ੍ਹ ਮੋਹਾਲੀ ਦੇ ਵਿੱਚ ਨੇ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਆ, ਜਾਂ ਜਿਹੜੀਆਂ ਜਿਵੇਂ ਇੰਟੈਲੀਜੈਂਸੀ ਦੀਆਂ ਟੋਲੀਆਂ ਨੇ, ਕਾਊਂਟਰ ਇੰਟੈਲੀਜੈਂਸ ਆ, ਫਿਰ ਇਸ ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ ਆ, ਸਾਰਿਆਂ ਦੇ ਹੈੱਡਕੁਆਟਰ ਤਕਰੀਬਨ ਉੱਥੇ ਹੈ। ਕਿਉਂਕਿ ਇਹਦੇ 'ਚ ਇੰਟੈਰੋਗੇਸ਼ਨ ਜਿਹੜੀ ਹੋਏਗੀ ਉਹ ਕਿਸੇ ਇੱਕ ਤਰ੍ਹਾਂ ਦੀ ਇੰਟੈਰੋਗੇਸ਼ਨ ਨਹੀਂ ਹੋਏਗੀ, ਮਲਟੀਪਲ ਹੋਏਗੀ। ਤਾਂ ਵੱਖ-ਵੱਖ ਬ੍ਰਾਂਚਾਂ ਜਿਹੜੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਕਰ ਸਕਦੀਆਂ ਨੇ, ਐਸਾ ਮੇਰਾ ਮੰਨਣਾ ਹੈ, ਐਸਾ ਮੇਰਾ ਅੰਦਾਜ਼ਾ ਹੈ। ਦੂਜੀ ਚੀਜ਼ ਇਹ ਹੈ ਕਿ ਮਾਨਸਾ ਦੇ ਵਿੱਚ ਸ਼ਾਇਦ ਸਿਕਿਉਰਿਟੀ ਥ੍ਰੈਟ ਵੀ ਰਿਹਾ ਹੋਏਗਾ, ਕਿਉਂਕਿ ਮਾਨਸਾ ਜਿਹੜਾ ਸਿੱਧੂ ਮੂਸੇਵਾਲੇ ਦਾ ਆਪਣਾ ਏਰੀਆ ਹੈ। ਵੈਸੇ ਵੀ ਬਹੁਤ ਦੂਰ ਪੈ ਜਾਂਦਾ ਹੈ ਜੇ ਆਪਾਂ ਦੇਖੀਏ ਤਾਂ ਮੋਹਾਲੀ ਤੋਂ, ਖਾਸ ਤੌਰ ਤੇ ਪੁਲਿਸ ਦੇ ਉੱਚ ਅਧਿਕਾਰੀ ਜਾਣ ਆਉਣ ਵਾਸਤੇ ਵੀ ਕਈ ਵਾਰ ਟਾਈਮ ਨੂੰ ਦੇਖਦੇ ਆ। ਸੋ ਇਸ ਕਰਕੇ ਇੱਧਰ ਨੂੰ ਲੈ ਗਏ ਸੀ। ਹੁਣ ਮੈਂ ਜਿਵੇਂ ਕਹਿ ਰਿਹਾ ਕਿ ਪੱਕਾ ਪਤਾ ਨਹੀਂ ਹੈ ਕਿ ਕਿੱਥੇ ਆ ਇਸ ਟਾਈਮ। ਦੂਜੀ ਗੱਲ ਕਿ ਜਿਹੜੀ ਹੁਣੇ ਕਹਿ ਲਓ ਕਿ ਤਕਰੀਬਨ ਅੱਧਾ ਕੁ ਘੰਟਾ ਪਹਿਲਾਂ ਨਿਊਜ਼ ਫਲੈਸ਼ ਹੋਈ ਆ, ਉਹਦੇ 'ਚ ਇਹ ਦੱਸਿਆ ਜਾ ਰਿਹਾ ਵਾ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਕੋਈ ਨੇੜਲਾ ਸਾਥੀ ਹੈ ਬਰਾੜ, ਉਹਦੇ ਜੀਜੇ ਨੂੰ ਗ੍ਰਿਫਤਾਰ ਕੀਤਾ ਗਿਆ। ਹਥਿਆਰਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਿਕਵਰੀ ਜਿਹੜੀ ਹੈ, ਜਿਹਦੇ ਨਾਲ ਮਤਲਬ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਕੀਤਾ ਗਿਆ, ਉਹ ਹਥਿਆਰਾਂ ਦੀ ਰਿਕਵਰੀ ਜਿਹੜੀ ਕਹਿੰਦੇ ਆ ਕਿ ਲਗਭਗ ਹੁਣ ਕਰ ਲੈਣਗੇ। ਇਹਦਾ ਮਤਲਬ ਇਹ ਆ ਕਿ 2 ਦਿਨ ਪਹਿਲਾਂ ਇਹਨਾਂ ਨੇ ਜਿਹੜੇ 2 ਬੰਦੇ ਚੱਕੇ ਸਨ ਮੋਹਾਲੀ ਤੋਂ, ਉਹਨਾਂ ਬਾਰੇ ਕਿਹਾ ਗਿਆ ਸੀਗਾ ਕਿ ਇਹ ਹਥਿਆਰਾਂ ਦੀ ਪੂਰਤੀ ਕਰਿਆ ਕਰਦੇ ਸੀਗੇ ਗਰੋਹਾਂ ਨੂੰ, ਵੱਖ-ਵੱਖ ਗਰੋਹਾਂ ਨੂੰ, ਔਰ ਲਾਰੈਂਸ ਗਰੋਹ ਨੂੰ ਖਾਸ ਤੌਰ ਤੇ। ਤਾਂ ਹੁਣ ਇਹ ਜਿਹੜੇ 2 ਬੰਦੇ ਫੜੇ, ਉਸ ਤੋਂ ਬਾਅਦ ਇਹ ਮਸਲਾ ਆ ਗਿਆ ਇੱਥੋਂ ਤੱਕ ਕਿ ਲਾਰੈਂਸ ਨੂੰ ਵੀ ਲੈ ਆਏ। ਫਿਰ ਇੱਥੋਂ ਤੱਕ ਆ ਗਿਆ ਕਿ ਰਿਸ਼ਤੇਦਾਰ ਵੀ ਇਹਨਾਂ ਨੇ ਫੜਨੇ ਸਟਾਰਟ ਕਰ ਦਿੱਤੇ। ਤਾਂ ਤਕਰੀਬਨ ਕਹਿ ਲਓ ਕਿ ਪੁਲਿਸ ਜਿਹੜੀ ਆ ਉਹ ਆਪਣੀ ਜੋ ਇਹਨਾਂ ਨੇ ਬਾਅਦ ਦੇ ਵਿੱਚ ਤਫਤੀਸ਼ ਤੋਂ ਬਾਅਦ ਦੇ ਵਿੱਚ ਕਹਾਣੀ ਕਲੀਅਰ ਕਰਨੀ ਹੈ,
ਤਾਂ ਜੀ ਉਹ ਜੋੜਨੀ ਸਟਾਰਟ ਕਰ ਚੁੱਕੀ ਹੈ, ਕੜੀਆਂ ਜੋੜਨੀਆਂ ਮਤਲਬ ਕਿ ਸਟਾਰਟ ਕਰ ਚੁੱਕੀ ਹੈ ਪੰਜਾਬ ਪੁਲਿਸ। ਤਾਂ ਦੂਜੀ ਗੱਲ ਜਿਹੜੀ ਹੈ ਕਿ ਅੱਜ ਏਜੀ ਦਾ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਐਡਵੋਕੇਟ ਜਨਰਲ ਨੇ ਜਿਹੜੇ ਸਾਡੇ ਅਨਮੋਲ ਰਤਨ ਸਿੱਧੂ ਜੀ, ਹੂੰ ਉਹਨਾਂ ਨੇ ਸਾਫ਼ ਕੀਤਾ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਆ ਕਿ ਜੋ ਮਤਲਬ ਕਿ ਸਾਡੇ ਕੋਲ ਕਲਪਰੇਟ ਸੀਗੇ ਮਨਪ੍ਰੀਤ ਮੰਨਾ, ਜੀ ਇਹ ਦੋ ਅਲੱਗ-ਅਲੱਗ ਮਨਪ੍ਰੀਤ ਨੇ। ਤਾਂ ਮਤਲਬ ਕਿ ਇਹਨਾਂ ਨੇ ਨਾਂ ਲਿਆ ਹੈ ਲਾਰੈਂਸ ਦਾ, ਉਸ ਤੋਂ ਬਾਅਦ ਅਸੀਂ ਨੋਮੀਨੇਟ ਕੀਤਾ ਉਹਨੂੰ ਪਰਚੇ ਦੇ ਵਿੱਚ। ਹੂੰ ਤਾਂ ਇਹ ਖੁਲਾਸਾ ਹੋ ਗਿਆ, ਕਿਉਂਕਿ ਇਹੀ ਇੱਕ ਸਸਪੈਂਸ ਵਾਲੀ ਗੱਲ ਸੀ, ਜੀ ਇਹੀ ਇੱਕ ਭੇਤ ਵਾਲੀ ਗੱਲ ਸੀਗੀ ਕਿ ਭਾਈ ਇਹ ਉਹਨੂੰ ਨਾਮਜ਼ਦ ਕਿਉਂ ਨਹੀਂ ਕਰ ਰਹੇ। ਤਾਂ ਫਿਰ ਹੁਣ ਪਿੱਛੋਂ ਤੋੜੀ ਜਾ ਕੇ ਇਹਨਾਂ ਨੇ ਸਾਫ਼ ਕੀਤਾ ਕਿ ਅਸੀਂ ਇਹਨਾਂ ਦੇ ਇੱਕ ਵਾਲੀਆ ਬਿਆਨ ਤੇ, ਮਤਲਬ ਕਿ ਜਦੋਂ ਕੋਈ ਪੁਲਿਸ ਕਸਟਡੀ ਦੇ ਵਿੱਚ ਇਹ ਮੰਨਦਾ ਕਿ ਹਾਂ ਅਸੀਂ ਕੀਤਾ ਜਾਂ ਅਸੀਂ ਇਹਦੇ ਵਿੱਚ ਇਨਵੋਲਵ ਹੈ, ਜੀ ਤਾਂ ਫਿਰ ਉਹਨੂੰ ਉਹ ਪੁਲਿਸ ਵਾਲੇ ਇੱਕ ਤਰ੍ਹਾਂ ਨਾਲ ਇਕਬਾਲ ਹੀ ਮੰਨਦੇ ਆ ਕਿ ਹਾਂ ਇਸ ਬੰਦੇ ਨੇ ਸਾਡੇ ਕੋਲ ਮੰਨਿਆ ਵਾ, ਕਨਫੈਸ਼ਨ ਜਿਹਨੂੰ ਤੁਸੀਂ ਆਂਦੇ ਜੇ ਅੰਗਰੇਜ਼ੀ ਦੇ ਵਿੱਚ, ਤਾਂ ਉਹ ਇਕਬਾਲ ਮੰਨਿਆ ਜਾਂਦਾ। ਤਾਂ ਉਹਦੀ ਬਿਨਾਂ ਤੇ ਉਹਦੇ ਬਿਹਾਵ ਤੇ ਨਾਮਜ਼ਦਗੀ ਹੋਈ ਆ ਲਾਰੈਂਸ ਬਿਸ਼ਨੋਈ ਦੀ। ਸੋ ਇਹ ਇੱਕ ਮੇਰੇ ਵੱਲੋਂ ਕੁਝ ਦਿਨ ਪਹਿਲਾਂ ਤੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀਗਾ ਕਿ ਕਿਉਂ ਨਹੀਂ ਇਹਨੂੰ ਨਾਮਜ਼ਦ ਕੀਤਾ ਜਾ ਰਿਹਾ। ਜੀ ਇਹਦਾ ਮਤਲਬ ਹੈ ਕਿ ਜਿਸ ਦਿਨ ਇਹ ਮਰਡਰ ਹੋਇਆ ਉਸ ਤੋਂ ਦੂਜੇ ਦਿਨ ਹੀ ਇਹਨਾਂ ਨੇ ਕਸਟਡੀ 'ਚ ਲੈ ਲਿਆ ਸੀ ਉੱਤਰਾਖੰਡ ਤੋਂ ਮਨਪ੍ਰੀਤ ਭਾਊ, ਤੇ ਉਸ ਤੋਂ ਅਗਲੇ ਦਿਨ ਲੈ ਲਿਆ ਸੀ ਮਨਪ੍ਰੀਤ ਮੰਨਾ। ਤਾਂ ਅਰਥ ਇਹ ਨਿਕਲਦਾ ਹੈ ਕਿ ਪੁਲਿਸ ਨੇ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਲ ਵਿਛਾਇਆ ਇਹਨੂੰ ਕਸਟਡੀ 'ਚ ਲੈਣ ਵਾਸਤੇ, ਕਿ ਹਾਈ ਕੋਰਟ ਚਲੇ ਗਏ ਸੀਗੇ ਨਾਲ ਦੀ ਨਾਲ ਜੀ ਲਾਰੈਂਸ ਹੋਰੀ, ਤਾਂ ਉਹਨਾਂ ਨੇ ਗੱਚਾ ਦਿੱਤਾ ਕਿ ਨਹੀਂ ਅਸੀਂ ਤੇ ਨਾਮਜ਼ਦ ਹੀ ਨਹੀਂ ਕੀਤਾ, ਜਦ ਕਿ ਜਿਵੇਂ ਮੈਂ ਕਿਹਾ ਕਿ ਉਹ ਬੰਦੇ ਤੇ ਪਹਿਲਾਂ ਹੀ ਇਹਨਾਂ ਦੇ ਕੋਲ ਕਸਟਡੀ 'ਚ ਸਨ। ਤਾਂ ਕਹਾਣੀ ਪਹਿਲਾਂ ਹੀ ਫਿੱਟ ਸੀ, ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਿਆ ਕਿ ਹਾਂ ਇੱਕ ਵਾਰੀ ਟਾਲਾ ਕਰ ਦਈਏ, ਜਦੋਂ ਫਿਰ ਸਮਾਂ ਆ ਗਿਆ ਉਦੋਂ ਪਾ ਦਿਆਂਗੇ ਪਟਾਕਾ। ਤਾਂ ਫਿਰ ਇਹਨਾਂ ਨੇ ਇਸ ਤਰੀਕੇ ਨਾਲ ਕਹਿ ਲਓ ਕਿ ਆਪਣਾ ਇਦਰਾਕ ਦਿਖਾਇਆ, ਸੂਝ-ਬੂਝ ਦਿਖਾਈ, ਤੇ ਇਹਨਾਂ ਨੇ ਅੰਤ ਦੇ ਵਿੱਚ ਕਸਟਡੀ ਹਾਸਲ ਕਰ ਲਈ ਹੈ। ਸੋ ਇਹ ਅੱਜ ਦੀ ਟੋਟਲ ਕਹਿ ਲਓ ਕਿ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ, ਜੀ ਕਿਉਂਕਿ ਆਪਾਂ ਇਸ ਗੱਲ ਤੋਂ ਗੁਰੇਜ਼ ਕਰਦੇ ਹਾਂ ਕਿ ਐਵੇਂ ਆਪਣਾ ਦਫੜੀ ਵਾਲੀ ਮੀਡੀਆ ਜਿਸ ਤਰ੍ਹਾਂ ਅੱਜ ਖਬਰ ਪੇਸ਼ ਕਰ ਰਹੀ ਹੈ, ਜੀ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ, ਸਨਸਨੀਖੇਜ਼ ਤਾਂ ਅਸੀਂ ਨਹੀਂ ਪਰੋਸਦੇ। ਜੋ ਵੈਲਿਡ ਜਾਣਕਾਰੀ ਹੈ ਉਹ ਤੇ ਬਹੁਤ ਗੱਲਾਂ ਨੇ, ਬਹੁਤ ਕਹਾਣੀਆਂ ਨਿਕਲ ਕੇ ਆ ਰਹੀਆਂ। ਮੈਂ ਜਿਵੇਂ ਕਹਿ ਰਿਹਾ ਵਾ ਕਿ ਹਥਿਆਰਾਂ ਸੰਬੰਧੀ ਵੀ ਕੁਝ ਜਾਣਕਾਰੀ ਹੈ, ਹੋਰ ਬੰਦਿਆਂ ਤੱਕ ਪਹੁੰਚਣ ਦੀ ਵੀ ਜਾਣਕਾਰੀ ਹੈ, ਜੀ ਪਰੰਤੂ ਜਦ ਤੱਕ ਉਹ ਰਿਕਾਰਡ ਤੇ ਨਹੀਂ ਆਉਂਦੀ, ਕਿਉਂਕਿ ਪੱਤਰਕਾਰਾਂ ਦੇ ਕੋਲ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ, ਪਰ ਇਹ ਪੱਤਰਕਾਰਾਂ ਦੇ ਵਿਵੇਕ ਤੇ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਕਿਸ ਪੱਧਰ ਦੀ ਜਾਣਕਾਰੀ ਦੇ, ਕਿਉਂਕਿ ਉਹ ਚੀਜ਼ਾਂ ਹੀ ਦਿਓ ਜਿਹੜੀਆਂ ਔਨ ਰਿਕਾਰਡ ਆ ਰਹੀਆਂ ਨੇ, ਜੋ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ। ਸੋ ਇਸ ਕਰਕੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਜਿਵੇਂ ਜਿਵੇਂ ਚੀਜ਼ਾਂ ਖੁੱਲਦੀਆਂ ਜਾਣਗੀਆਂ, ਅਸੀਂ ਤਿਵੇਂ ਤਿਵੇਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਉਹ ਜਾਣਕਾਰੀਆਂ ਅੱਗੇ ਦਿੰਦੇ ਜਾਵਾਂਗੇ। ਕੇਜਰੀਵਾਲ ਸਾਹਿਬ ਦਾਅਵਾ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਏ ਦਾ ਖਾਤਮਾ ਹੋ ਗਿਆ ਜੀ। ਹਾਂਜੀ, ਇਹ ਬਸ ਤੀਜੇ ਕੁ ਦਿਨ ਕੁਛ ਨਾ ਕੁਛ ਖਾਤਮਾ ਕਰ ਦਿੰਦੇ ਨੇ। ਜੀ ਮਸਲਨ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਡਰੱਗ ਫ੍ਰੀ ਹੋ ਗਿਆ ਪੰਜਾਬ, ਗੁਜਰਾਤ 'ਚ ਜਾ ਕੇ, ਫਿਰ ਹਿਮਾਚਲ 'ਚ ਆਏ ਤੇ ਕਹਿੰਦੇ ਕਿ ਕਰਪਸ਼ਨ ਫ੍ਰੀ ਹੋ ਗਿਆ, ਹੁਣ ਪੰਜਾਬ ਦੇ ਵਿੱਚ ਆਏ ਨੇ ਤੇ ਕਹਿੰਦੇ ਆ ਕਿ ਜੀ ਪੰਜਾਬ ਜਿਹੜਾ ਹੈ ਉਹ ਬਸ ਮਾਫੀਆ ਤੋਂ ਫ੍ਰੀ ਹੋ ਗਿਆ। ਤਾਂ ਬਈ ਇਸੇ ਤਰ੍ਹਾਂ ਹੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਜੀ ਕੈਂਸਰ ਫ੍ਰੀ ਵੀ ਕਰ ਦੇਣਾ, ਸ਼ੂਗਰ ਫ੍ਰੀ ਵੀ ਕਰ ਦੇਣਾ, ਤੇ ਮੈਨੂੰ ਲੱਗਦਾ ਬੀਪੀ ਫ੍ਰੀ ਵੀ ਹੋ ਜਾਣਾ, ਬਲੱਡ ਦੀ ਵੀ ਬਿਮਾਰੀ ਠੀਕ ਕਰ ਦੇਣਗੇ। ਹਾਂਜੀ ਸੋ ਸਾਰਾ ਕੁਛ ਇਹ ਠੀਕ ਹੋ ਜਾਏਗਾ ਜਿਵੇਂ ਜਿਵੇਂ ਮੇਰੇ ਖਿਆਲ ਦੇ ਨਾਲ ਹਰੇਕ ਸੰਡੇ ਇਹਨਾਂ ਨੂੰ ਬੁਲਾ ਲੈਣਾ ਚਾਹੀਦਾ, ਤਾਂ ਕਿ ਇੱਕ ਜੋ ਸਾਡੀ ਕੋਈ ਅਲਾਮਤ ਹੈ ਉਹ ਕੱਟੀ ਜਾਇਆ ਕਰੇ। ਹਰੇਕ ਸੰਡੇ ਆ ਜਾਇਆ ਕਰਨ ਵੀਕਐਂਡ, ਤਾਂ ਇੱਕ ਚੀਜ਼ ਤੋਂ ਅਸੀਂ ਕਹਿ ਲਈਏ ਕਿ ਫਾਰਗ ਹੋ ਜਾਇਆ ਕਰੀਏ ਕਿ ਫ੍ਰੀ ਹੋ ਗਏ ਹਾਂ ਅਸੀਂ ਜੀ ਵਨ ਬਾਈ ਵਨ। ਕੁਛ ਕੁ ਮੇਰੇ ਖਿਆਲ ਦੇ ਨਾਲ ਮਹੀਨੇ ਲੱਗਣਗੇ, ਤਾਂ ਉਹਦੇ ਵਿੱਚ ਅਸੀਂ ਸਾਰਾ ਮਸਲਾ ਜਿਹੜਾ ਹੱਲ ਕਰ ਲਾਂਗੇ। ਤਾਂ ਖੈਰ ਇਹ iOS ਵੋਲਵੋ ਦੀ ਜਿਹੜੀ ਚਰਚਾ ਚੱਲਦੀ ਪਈ ਸੀ ਬਹੁਤ ਲੰਬੇ ਸਮੇਂ ਤੋਂ, ਹਰੀ ਝੰਡੀ ਦੇਣ ਆਏ ਸੀਗੇ, ਤਾਂ ਵੈਸੇ ਤੇ ਝੰਡਾ ਇਹਨਾਂ ਦੇ ਬੁਲੰਦ ਰਿਹਾ ਜਿਹੜਾ ਸਮਾਗਮ ਆਯੋਜਿਤ ਕੀਤਾ ਗਿਆ। ਰਿਪੋਰਟਾਂ ਨੇ, ਜਾਣਕਾਰੀਆਂ ਨੇ ਕਿ ਸਾਰਾ ਤਾਮ ਝਾਮ ਆ ਕੇ ਦਿੱਲੀ ਦੀ ਟੀਮ ਨੇ ਤੈਅ ਕੀਤਾ। ਜੀ ਹਾਸੋਹੀਣੀ ਗੱਲ ਇਹ ਆ ਕਿ ਜਿਹੜੇ ਫਲੈਕਸ ਲੱਗੇ ਸੀ ਆਦਮਪੁਰ ਤੋਂ ਜਲੰਧਰ ਤੀਕ, ਉਹਦੇ 'ਚ ਦੋ ਹੀ ਤਸਵੀਰਾਂ ਸਨ। ਚੁੱਪ ਚੁੱਪ ਤੇਰੀਆਂ ਤਸਵੀਰਾਂ ਨਹੀਂ ਉਹ ਬੋਲਦੀਆਂ, ਤਾਂ ਜੀ ਚੁੱਪ ਚੁੱਪ ਤਸਵੀਰਾਂ ਸੀ ਕਿ ਉਹਦੇ 'ਚ ਲਾਲਜੀਤ ਭੁੱਲਰ ਦੀ ਕੋਈ ਤਸਵੀਰ ਨਹੀਂ, ਦੋ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਸੀ। ਤਾਂ ਖੈਰ ਚਲੋ, ਉਹਨਾਂ ਦੀ ਆਪਣੀ ਮੀਡੀਆ ਟੀਮ ਆਉਂਦੀ ਆ, ਆਪਣੀ ਉਹਨਾਂ ਦੀ ਅੱਜ ਕੱਲ ਮੈਨੇਜਮੈਂਟ ਵਾਲੀ ਟੀਮ ਆਉਂਦੀ ਆ, ਇਹਦੇ ਵਿੱਚ ਤੇ ਕੋਈ ਕਹਿ ਲਓ ਕਿ ਸ਼ੱਕ ਜਾਂ ਸ਼ੁਬਾ ਹੈ ਹੀ ਨਹੀਂ ਹੈ। ਸੋ ਇਹਨਾਂ ਨੇ ਉਹ ਝੰਡੀ ਦੇ ਦਿੱਤੀ ਆ ਤੇ ਨਾਲ ਫਿਰ ਇਹ ਦਾਅਵਾ ਕਰ ਦਿੱਤਾ
ਕਿ ਜੀ ਟਰਾਂਸਪੋਰਟ ਮਾਫੀਆ ਜਿਹੜਾ ਉਹ ਖਤਮ ਹੋ ਗਿਆ। ਪਰ ਟਰਾਂਸਪੋਰਟ ਮਾਫੀਆ ਖਤਮ ਹੋਇਆ ਜਾਂ ਨਹੀਂ, ਇਹ ਤੁਸੀਂ ਕਿਸੇ ਬੱਸ ਆਪਰੇਟਰ ਤੋਂ ਪੁੱਛ ਲਿਓ ਕਿ ਰਾਤ ਨੂੰ ਮਾਫੀਆ ਸੜਕਾਂ ਤੇ ਚੱਲਦਾ ਹੈ ਜਾਂ ਨਹੀਂ ਚੱਲਦਾ। ਦਿੱਲੀ 'ਚੋਂ ਹੀ ਮਾਫੀਆ ਨਹੀਂ ਖਤਮ ਹੋਇਆ। ਜੀ। ਦਿੱਲੀ 'ਚੋਂ ਹਜ਼ੂਰ ਵੱਖ-ਵੱਖ ਸੂਬਿਆਂ ਨੂੰ ਬੱਸਾਂ ਨਿਕਲਦੀਆਂ ਨੇ ਨਜਾਇਜ਼, ਕਸ਼ਮੀਰ ਤੋਂ ਲੈ ਕੇ ਬਿਹਾਰ ਤੀਕ। ਸੋ ਬੱਸ ਮਾਫੀਆ ਦੀ ਡੂੰਘੀ ਜੜ ਆ, ਬਹੁਤ ਡੂੰਘੀ ਜੜ ਆ। ਇੱਕ ਰੂਟ ਤੇ ਕੁਝ ਬੱਸਾਂ ਚਾਲੂ ਕਰਕੇ ਤੁਸੀਂ ਐਨਆਰਆਈਸ ਨੂੰ, ਔਰ ਵੈਸੇ ਵੀ ਮੈਂ ਕਹਾਂਗਾ ਪੂਰੇ ਪੰਜਾਬ ਨੂੰ ਇਹਦਾ ਲਾਭ ਸਿਰਫ ਇੰਨਾ ਹੈ ਕਿ ਸਾਡੇ ਖਜ਼ਾਨੇ 'ਚ ਪੈਸੇ ਆਉਣ ਲੱਗ ਜਾਣਗੇ ਜੀ। ਸਾਨੂੰ ਇਹ ਲਾਹਾ ਹੈ, ਹੋਰ ਕੋਈ ਲਾਹਾ ਨਹੀਂ ਹੈ। ਸਾਨੂੰ ਇਹ ਲਾਹਾ ਹੈ ਕਿ ਸਾਡੇ ਖਜ਼ਾਨੇ ਦੀ ਆਮਦਨ ਵਧੇਗੀ, ਕਿਉਂਕਿ ਸਾਰਾ ਪੰਜਾਬ ਐਨਆਰਆਈ ਨਹੀਂ ਹੈ ਜੀ। ਐਨਆਰਆਈਜ਼ ਨੂੰ ਜ਼ਰੂਰ ਇੱਕ ਤਰ੍ਹਾਂ ਨਾਲ ਕਹੋਗੇ ਕਿ ਇੱਕ ਵੱਡਾ ਤੋਹਫਾ ਮਿਲ ਗਿਆ ਜਿਹੜੇ ਸਰਕਾਰੀ ਬੱਸ ਦੀ ਸਵਾਰੀ ਕਰਨੀ ਚਾਹੁੰਗੇ। ਪਰੰਤੂ ਜਿਸ ਤਰੀਕੇ ਨਾਲ ਦੇਖੋ ਇਵੈਂਟ ਮੈਨੇਜਮੈਂਟ ਹੋ ਰਹੀ ਆ, ਇੰਨਾ ਖਰਚ ਕਰਨ ਦੀ ਮੈਂ ਨਹੀਂ ਸਮਝਦਾ ਕੋਈ ਜ਼ਰੂਰਤ ਸੀ। ਜੇ ਕਰਨਾ ਹੁੰਦਾ ਤੇ ਉੱਥੇ ਬਾਰਡਰ ਤੇ ਖਲੋ ਜਾਂਦੇ ਦਿੱਲੀ, ਉੱਥੇ ਨਾਲੇ ਛਬੀਲ ਲਾਉਂਦੇ ਤੇ ਠੰਡਾ ਪਾਣੀ ਪਿਆਉਂਦੇ ਯਾਤਰੂਆਂ ਨੂੰ ਕੇਜਰੀਵਾਲ ਸਾਹਿਬ, ਨਾਲੇ ਆਪਣਾ ਸਮਾਂ ਬਚਾਉਂਦੇ। ਦਿੱਲੀ ਦੇ ਟੈਕਸ ਪੇਅਰਸ ਦੇ ਜੇ ਪੈਸੇ ਨਾਲ ਆਏ ਤੇ ਉਹਨਾਂ ਦਾ ਪੈਸਾ ਬਚਦਾ, ਸਾਡਾ ਪੈਸਾ ਬਚਦਾ। ਗੱਲ ਇਹ ਆ ਕਿ ਇੱਕ ਪਾਸੇ ਤੇ ਰੋਣਾ ਰੋਈ ਜਾਂਦੇ ਅਸੀਂ ਕਿ ਪੱਲੇ ਕੱਖ ਨਹੀਂ ਹੈ। ਖੈਰ, ਟਰਾਂਸਪੋਰਟ ਮਾਫੀਆ ਖਤਮ ਤਦ ਹੋਏਗਾ, ਟਰਾਂਸਪੋਰਟ ਪਾਲਿਸੀ ਲਿਆਓ, ਰਾਤ ਨੂੰ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਸਮੇਤ ਡਬਲ ਡੈਕਰ ਸਾਰੀਆਂ ਬੰਦ ਕਰ ਦਿਓ। ਔਰ ਜਿਹੜੀ ਤੁਹਾਡੀ ਸਰਕਾਰੀ ਬੱਸ ਸੇਵਾ ਦੇ ਵਿੱਚ ਕਰਪਸ਼ਨ ਫੈਲੀ ਹੋਈ ਆ, ਮਸ਼ੀਨਾਂ ਤੋਂ ਲੈ ਕੇ ਇਹ ਕਹ ਲਓ ਕਿ ਬਹੁਤ ਹੱਦ ਤੱਕ ਜ਼ਮੀਰਾਂ ਤੱਕ ਵੀ ਪਹੁੰਚੀ ਹੋਈ ਹੈ ਬਿਮਾਰੀ, ਉਹਨੂੰ ਹੱਲ ਕਰੋ, ਫਿਰ ਟਰਾਂਸਪੋਰਟ ਮਾਫੀਆ ਖਤਮ ਹੋਣਾ ਜੀ। ਇਸ ਤਰ੍ਹਾਂ ਇੱਕ ਰੂਟ ਤੇ 4 ਬੱਸਾਂ ਚਲਾ ਕੇ ਟਰਾਂਸਪੋਰਟ ਮਾਫੀਆ ਖਤਮ ਨਹੀਂ ਹੁੰਦਾ, ਇਹ ਤੇ ਐਵੇਂ ਸ਼ੋਸ਼ੇਬਾਜ਼ੀਆਂ ਨੇ। ਖੈਰ ਚਲੋ, ਨਾਲ ਇਹਨਾਂ ਨੇ ਇੱਕ ਗਰੰਟੀ ਹੋਰ ਦਿੱਤੀ ਆ। ਹੁਣ ਬੁੱਝੋ ਗਰੰਟੀ ਕੀ ਹੋਏਗੀ? ਇੱਕ ਗਰੰਟੀ ਹੋਰ ਦਿੱਤੀ ਆ ਕਿ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ, ਹੌਲੀ-ਹੌਲੀ ਅਸੀਂ ਸਾਰੀਆਂ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਕਰ ਦਿਆਂਗੇ। ਨਾਲ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਸੀਗੇ ਗੈਂਗਸਟਰ, ਹੁਣ ਇਹਨਾਂ ਨੂੰ ਸ਼ਹਿ ਦੇਣ ਵਾਲਾ ਕੋਈ ਨਹੀਂ ਬਚਿਆ। ਮਤਲਬ ਕਿ ਉਹ ਜੋ ਲਾਰੈਂਸ ਦੀ ਇੱਥੇ ਇੱਕ ਸਟੱਡੀ ਮਿਲੀ ਹੈ ਪੰਜਾਬ ਪੁਲਿਸ ਨੂੰ, ਉਹਨੂੰ ਵੀ ਕੈਸ਼ ਕਰ ਗਿਆ। ਤਾਂ ਖੈਰ, ਭਗਵੰਤ ਮਾਨ ਹੋਰਾਂ ਨੇ ਆਪਣੇ ਅੰਦਾਜ਼ ਦੇ ਵਿੱਚ ਜਿਹੜਾ ਉਹਨਾਂ ਦਾ ਅੰਦਾਜ਼ ਹੈ, ਪਰ ਉਹਨਾਂ ਜੋਸ਼ ਨਹੀਂ ਹੈ ਹੁਣ ਜਿੰਨਾ ਅੱਗੇ ਕਿੱਕਲੀ ਵੇਰੇ ਹੁੰਦਾ ਸੀਗਾ। ਇੰਨਾ ਜੋਸ਼ ਤੇ ਨਹੀਂ ਹੈਗਾ, ਪਰ ਫਿਰ ਵੀ ਉਹਨਾਂ ਦੇ ਅੰਦਰ ਦਾ ਜੋ ਕਹਿ ਲਓ ਕਿ ਭਾਸ਼ਣ ਕਲਾ ਦਾ ਜਾਦੂਗਰ ਹੈ, ਉਹ ਜਲਵਾ ਬਖੇਰ ਹੀ ਜਾਂਦਾ। ਤਾਂ ਉਹਨਾਂ ਨੇ ਕਿਹਾ ਕਿ ਬਸ ਮਾਫੀਆ ਨੇ ਲੋਕਾਂ ਨੂੰ ਲੁੱਟਿਆ ਤੇ ਅੱਜ ਮਾਫੀਆ ਜਿਹੜਾ ਉਹ ਖਤਮ ਸਮਝ ਲਓ, ਜਿਵੇਂ ਇਹਨਾਂ ਨੇ ਵੀ ਆਪਣੀ ਵਰਡਿੰਗ ਦੇ ਵਿੱਚ ਕਿਹਾ। ਖੈਰ, ਇਹ ਸਾਰਾ ਕੁਛ ਰਿਹਾ, ਸੂਰਤ ਹਾਲ ਆ। ਤੇ ਬਾਕੀ ਜਿਹੜੀਆਂ ਬੱਸਾਂ ਚੱਲਣੀਆਂ ਨੇ ਉਹਨਾਂ ਦਾ ਕੁਛ ਟਾਈਮ ਟੇਬਲ ਹੈਗਾ। ਇਧਰੋਂ ਪੰਜਾਬ ਚੋਂ ਜਲੰਧਰ ਤੋਂ ਸਵੇਰੇ 11 ਵਜੇ, ਦੁਪਹਿਰ 1:15, ਫਿਰ 3:30 ਦੁਪਹਿਰੇ, ਫਿਰ ਉਸ ਤੋਂ ਬਾਅਦ ਸ਼ਾਮ ਨੂੰ 7:15 ਤੇ ਉਸ ਤੋਂ ਬਾਅਦ 8:30 ਲੁਧਿਆਣੇ ਤੋਂ, ਸਵੇਰੇ 7:40 ਤੇ 9 ਵਜੇ ਚੰਡੀਗੜ੍ਹ ਤੋਂ, ਦੁਪਹਿਰ 1:40 ਤੇ ਸ਼ਾਮ ਨੂੰ 5:50 ਰੋਪੜ, ਸਵੇਰੇ 7:40 ਤੇ ਸ਼ਾਮ ਨੂੰ 4:35 ਹੁਸ਼ਿਆਰਪੁਰ, ਸਵੇਰੇ 6:40 ਕਪੂਰਥਲਾ ਪੀਆਰਟੀਸੀ ਚੱਲੂਗੀ ਸਵੇਰੇ 10:45 ਪਟਿਆਲਾ ਪੀਆਰਟੀਸੀ ਚੱਲੂਗੀ ਲੁਧਿਆਣਾ ਪਟਿਆਲਾ 12:40 ਤੇ ਸ਼ਾਮ ਨੂੰ 4 ਵਜੇ ਪਠਾਨਕੋਟ ਦੁਪਹਿਰੇ 1:40 ਅੰਮ੍ਰਿਤਸਰ ਸਵੇਰੇ 9 ਵਜੇ ਪੀਆਰਟੀਸੀ ਤੇ ਦੁਪਹਿਰੇ 12 ਤੇ ਫਿਰ ਉਸ ਤੋਂ ਬਾਅਦ 1:40 ਤੇ ਹੈਲਪਲਾਈਨ ਨੰਬਰ ਹੈਗਾ ਜੀ ਪਨਬਸ ਦਾ, ਉਹ 8047107878 ਰਿਪੀਟ ਕਰ ਦੇਣਾ 8047107878। ਸੋ ਫਿਰ ਪੀਆਰਟੀਸੀ ਰੂਟ ਹੈ ਜਿਹੜਾ ਉਹ ਵੀ ਇਹਨਾਂ ਨੇ ਮਤਲਬ ਕਿ ਦਿੱਤਾ ਹੋਇਆ ਨੰਬਰ 8047192131। ਆਨਲਾਈਨ ਬੁਕਿੰਗ ਵਾਸਤੇ ਇਹਨਾਂ ਦੀ ਵੈਬਸਾਈਟ ਹੈਗੀ ਹੈ www.panbusonline.com panbusonline.com ਤੇ ਇੱਕ ਹੈਗੀ ਹੈ www.pepsuonline.com। ਸੋ ਇਹ ਇਹਨਾਂ ਦੀਆਂ ਵੈਬਸਾਈਟਾਂ ਨੇ। ਕਿਰਾਇਆ ਜਿਹੜਾ ਪਹਿਲੀ ਲਗਜ਼ਰੀ ਜਿਹੜੀ ਹੁਣ ਆਪਾਂ ਕਹਿ ਲਈਏ ਕਿ ਤੁਰ ਪਈ ਹੈ ਬੱਸ ਅੱਜ, ਉਸ ਤੋਂ ਬਾਅਦ ਫਿਰ ਦੂਸਰੀਆਂ ਬੱਸਾਂ ਵੀ, ਤਾਂ ਇਹ ਜੇ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਕਿਰਾਇਆ ਜਿਹੜਾ ਉਹ ਪਹਿਲਾਂ 3000 ਰੁਪਏ ਤੱਕ ਹੁੰਦਾ ਸੀਗਾ ਆਮ ਪ੍ਰਾਈਵੇਟ ਬੱਸਾਂ ਦਾ, ਤਾਂ ਹੁਣ ਕਹਿੰਦੇ ਆ ਕਿ ਇਹ 1200 ਦੇ ਕਰੀਬ ਰਹਿ ਜਾਏਗਾ। ਤਾਂ ਵੱਖ-ਵੱਖ ਦੂਰੀ ਦੇ ਹਿਸਾਬ ਨਾਲ ਕਿਰਾਇਆ ਹੋਏਗਾ, ਕਿਤੇ 1100 ਕਿਤੇ 1300, ਇਸ ਹਿਸਾਬ ਦੇ ਨਾਲ 1100 1300 1400 ਦੇ ਵਿਚਾਲੇ ਹੀ ਰਹੇਗਾ ਜੀ। ਜੀ, ਸ਼੍ਰੋਮਣੀ ਕਮੇਟੀ ਦੇ ਨਾਲ ਜੁੜੀ ਖਬਰ ਆ ਰਹੀ ਹੈ ਮਿੰਟੂ ਜੀ ਵੀ ਵਫਦ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੇ ਨਾਲ ਮੁਲਾਕਾਤ ਕਰਨ ਜਾ ਰਿਹਾ ਜੀ।
हाँ जी, देखो ਇਹ ਜਾਣ ਕੇ ਹੁਣ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹ ਜੀ। ਹੈਗੇ ਨੇ ਇਕਬਾਲ ਸਿੰਘ ਲਾਲਪੁਰਾ। ਹੂੰ। ਇਹਨਾਂ ਦੇ ਨਾਲ ਸਿੱਖੀ ਮਸਲਿਆਂ ਦੇ ਜਿਹੜੇ ਇਸ ਵੇਲੇ ਸੰਕਟ ਨੇ, ਦਰਪੇਸ਼ ਸੰਕਟ ਨੇ, ਉਹਨਾਂ ਸੰਬੰਧੀ ਉਹਨਾਂ ਮੁਤਲਕ ਇਹ ਗੱਲਬਾਤ ਕਰਨਗੇ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਜੋ ਨਾਮ ਪਾਏ ਨੇ ਜਥੇਦਾਰ ਕਰਨੈਲ ਸਿੰਘ ਜੀ ਪੰਜੋਲੀ, ਅੰਤਰਿੰਗ ਮੈਂਬਰ ਜਿਹੜੇ ਨੇ ਇਹਨਾਂ ਦੇ ਸਰਵਨ ਸਿੰਘ ਕੁਲਾਰ, ਮੈਂਬਰ ਸਤਵਿੰਦਰ ਸਿੰਘ ਜੀ ਟੌੜਾ, ਗੁਰਚਰਨ ਸਿੰਘ ਜੀ ਗਰੇਵਾਲ ਤੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਸਕੱਤਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਜੀ। ਪਰ ਇੱਕ ਬੜਾ ਵੱਡਾ ਸਵਾਲ ਰਹੇਗਾ, ਔਰ ਸ਼ਾਇਦ ਵੈਲਿਡ ਵੀ ਹੈ, ਕਿ ਇਹਨਾਂ ਨੇ ਪਿਛਲੇ ਦਿਨੀ ਬੰਦੀ ਸਿੰਘਾਂ ਦੇ ਮੁਤਲਕ ਇੱਕ ਕਮੇਟੀ ਬਣਾਈ ਸੀਗੀ ਤੇ ਉਹ ਕਮੇਟੀ ਕਿੱਧਰ ਗਈ ਚਲੀ? ਕਿਉਂਕਿ ਇਹਨਾਂ ਨੇ ਤਾਂ ਟਾਈਮ ਮੰਗਿਆ ਸੀਗਾ ਕਿ ਪ੍ਰਧਾਨ ਮੰਤਰੀ ਨੂੰ ਮਿਲਾਂਗੇ, ਵੱਖ-ਵੱਖ ਸਟੇਟਾਂ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲਾਂਗੇ। ਜੀ। ਉਹ ਕਮੇਟੀ ਦਾ ਕੀ ਬਣਿਆ? ਕੀ ਗੱਲ ਹੈ ਕਿ ਕਿਸੇ ਨੇ ਟਾਈਮ ਹੀ ਨਹੀਂ ਦਿੱਤਾ, ਜਾਂ ਹੁਣ ਤੁਸੀਂ ਸਮਝਦੇ ਹੋ ਕਿ ਉਹ ਟਾਈਮ ਹੀ ਨਹੀਂ ਰਿਹਾ? ਕਿਉਂਕਿ ਉਸ ਟਾਈਮ ਤੇ ਸਾਰੇ ਇਕੱਤਰ ਕਰ ਲਏ। ਫਿਰ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿਸ ਤਰੀਕੇ ਨਾਲ ਅੱਖ ਮਾਰ ਕੇ ਮਤਾ ਪਵਾ ਗਏ, ਉਸ ਤੋਂ ਬਾਅਦ ਫਿਰ ਇਹਨਾਂ ਦੀ ਮਾਰੀ ਹੋਈ ਕੈਂਚੀ ਚੋਂ ਨਿਕਲ ਗਏ। ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅੱਡ ਕੈਂਡੀਡੇਟ ਦੇਣਾ ਪਿਆ ਕਿ ਬਸ ਇੱਥੋਂ ਤੀਕ ਹੀ ਸੀਗਾ ਬੰਦੀ ਸਿੰਘਾਂ ਵਾਲਾ ਮਸਲਾ, ਇੱਥੋਂ ਤੀਕ ਹੀ ਸੀਗਾ। ਹਾਲਾਂਕਿ ਲੱਗਦਾ ਇਹ ਹੈ ਕਿ ਹੁਣ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਨਹੀਂ ਬੰਦੀ ਸਿੰਘਾਂ ਦਾ ਉਹ ਨਾਂ ਲਿਆ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਜੋੜ ਦਿੱਤਾ ਕਿ ਸਿੱਖ ਜਿਹੜੇ ਮਸਲੇ ਨੇ, ਪਰ ਉਹਨਾਂ ਮਸਲਿਆਂ ਦੇ ਵਿੱਚੋਂ ਬੰਦੀ ਸਿੰਘਾਂ ਦਾ ਮਸਲਾ ਤੇ ਇੱਕ ਰਹੇਗਾ ਹੀ ਰਹੇਗਾ ਨਾ। ਤਾਂ ਹੁਣ ਡਾਇਰੈਕਟਲੀ ਜਿਹੜਾ ਉਹ ਕੰਮ ਇੱਕ ਕਮੇਟੀ ਨੇ ਕਰਨਾ ਸੀਗਾ ਉਹ ਸ਼ਾਇਦ ਇਧਰੋਂ ਕੀਤਾ ਜਾਏਗਾ, ਤਾਂ ਉਸ ਕਮੇਟੀ ਨੂੰ ਫਿਰ ਆਪਾਂ ਸਮਝ ਲਈਏ ਕਿ ਕੰਮ ਮਿੱਟੀ ਹੋ ਗਿਆ। ਉਹ ਤੇ ਨਾ ਟਾਈਮ ਵਾਲੀ ਕੋਈ ਗੱਲ ਕਲੀਅਰ ਹੋਈ ਤੇ ਨਾ ਹੀ ਏਕਤਾ ਰਹਿ ਸਕੀ ਉਸ ਕਮੇਟੀ ਦੇ ਵਿੱਚ। ਤਾਂ ਹੁਣ ਨਵੇਂ ਸਿਰੇ ਤੋਂ ਇਹ ਕੀ ਕਾਰਗੁਜ਼ਾਰੀ ਕਰਦੇ ਨੇ ਨਜ਼ਰ ਰਹੇਗੀ। ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਨੇ ਵੀ ਕਹਿ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕਰਦੇ, ਮਤਲਬ ਕਿ ਇਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਕਿ ਏਕਤਾ ਕਰੋ। ਤਾਂ ਹੁਣ ਇਹਨਾਂ ਨੂੰ ਜੋੜ ਲਓ ਤੁਸੀਂ ਆਪਸ ਦੇ ਵਿੱਚ, ਦੋਏ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜ ਲਓ। ਮੈਂ ਕੀ ਗੱਲ ਕਹਿ ਰਿਹਾ ਵਾਂ ਜੀ ਕਿ ਹੁਣ ਜਥੇਦਾਰ ਸਾਹਿਬ ਇਕਜੁੱਟਤਾ ਦੀ ਗੱਲ ਕਰ ਰਹੇ ਨੇ। ਇਕਜੁੱਟਤਾ ਵੀ ਕਿ ਭਾਈ ਬੰਦੀ ਸਿੰਘਾਂ ਦੇ ਨਾਮ ਤੇ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਬੰਦੀ ਸਿੰਘਾਂ ਦੇ ਨਾਮ ਤੇ ਇਲੈਕਸ਼ਨ ਲੜਿਆ ਜਾ ਰਿਹਾ। ਕਿੱਥੇ ਲੜਿਆ ਜਾ ਰਿਹਾ? ਕਹਿੰਦੇ ਸੰਗਰੂਰ ਦੇ ਵਿੱਚ। ਤੇ ਉੱਥੇ ਇਲੈਕਸ਼ਨ ਕੌਣ ਲੜ ਰਹੇ ਨੇ? ਅਕਾਲੀ ਲੜ ਰਹੇ ਨੇ ਬੰਦੀ ਸਿੰਘਾਂ ਦੇ ਮੁੱਦੇ ਤੇ। ਬੀਬੀ ਕਮਲਦੀਪ ਕੌਰ ਬਾਦਲ ਪਰਿਵਾਰ ਦੀ ਤੇ ਫੋਟੋ ਹੀ ਨਹੀਂ ਯੂਜ਼ ਕਰ ਰਹੇ, ਉਹ ਫੋਟੋ ਯੂਜ਼ ਕਰ ਰਹੇ ਨੇ ਰਾਜੋਆਣਾ ਦੀ। ਤਾਂ ਇਹ ਬਲਵੰਤ ਸਿੰਘ ਰਾਜੋਆਣਾ ਦੀ ਫੋਟੋ ਯੂਜ਼ ਕਰਕੇ ਬੰਦੀ ਸਿੰਘਾਂ ਦਾ ਮਾਮਲਾ ਜਿਹੜਾ ਉਹ ਵਾਰਿਆ ਜਾ ਰਿਹਾ ਹੈ। ਤਾਂ ਉਧਰੋਂ ਉਹ ਕੀ ਕਹਿ ਰਹੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ? ਹੁਣ ਸਿੰਪਲ ਜੀ ਗੱਲ ਹੈ, ਸਾਦੀ ਜੀ ਗੱਲ ਹੈ। ਇਸ ਮੁੱਦੇ ਤੇ ਉਹ ਸ਼ਾਇਦ ਕਹਿ ਰਹੇ ਨੇ ਕਿ ਬਈ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਇੱਧਰ ਆ ਜਾਣਾ ਚਾਹੀਦਾ। ਇੰਟਰੈਕਟ ਵੇ ਨਾਲ ਤੇ ਹੀ ਮਤਲਬ ਨਿਕਲਦਾ, ਪਰ ਉਹ ਚੀਜ਼ਾਂ ਹੁਣ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਠੀਕ ਹੋ ਸਕਦੀਆਂ। ਪੰਥਕ ਏਕਤਾ ਦੀ ਜਿਸ ਤਰ੍ਹਾਂ ਯਤਨਸ਼ੀਲਤਾ ਹੋਈ ਸੀਗੀ, ਗੱਲ ਨਹੀਂ ਬਣੇਗੀ। ਬਾਕੀ ਦੇਖੋ, ਜੇ ਤਾਂ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ ਤਾਂ ਫਿਰ ਰਲ ਕੇ ਚੱਲਣਾ ਪਊਗਾ। ਮਤਭੇਦ ਆਪਣੀ ਥਾਂ ਤੇ, ਜਾਂ ਕਹਿ ਲਓ ਕਿ ਜਿਹੜਾ ਵਿਚਾਰਾਂ ਦਾ ਵਖਰੇਵਾਂ ਆਪਣੀ ਥਾਂ ਤੇ, ਪਰ ਜਿਹੜੇ ਕੌਮ ਦੇ ਮੁੱਦੇ ਹੁੰਦੇ ਆ ਉਹਨਾਂ ਤੇ ਤੁਹਾਨੂੰ ਆਪਣੇ ਮੁਫਾਦ ਛੱਡ ਕੇ, ਆਪਣੇ ਨਿੱਜੀ ਰੋਸੇ ਛੱਡ ਕੇ ਇੱਕ ਸੂਤਰ, ਮਤਲਬ ਕਿ ਇਹ ਇੱਕ ਸੂਤਰ ਹੋ ਕੇ ਤੁਰਨਾ ਪਏਗਾ। ਜਦ ਤੱਕ ਤੁਸੀਂ ਏਕਤਾ ਨਹੀਂ ਕਰੋਗੇ ਔਰ ਆਪਣੇ ਦਿਲ ਨੂੰ ਸਾਫ਼ ਨਹੀਂ ਕਰੋਗੇ, ਤਦ ਤੱਕ ਨਹੀਂ ਮਸਲਾ ਹੱਲ ਹੋਏਗਾ। ਹੋ ਜਾਏਗਾ, ਬਹੁਤ ਵੱਡੀਆਂ ਮੰਗਾਂ ਬਣਾ ਸਕਦੇ ਆ ਸਿੱਖ। ਇਸ ਟਾਈਮ ਸਿੱਖ ਐਸੀ ਪੋਜੀਸ਼ਨ ਦੇ ਵਿੱਚ ਨੇ ਕਿ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਤੇ ਆਪਾਂ ਦੇਖ ਰਹੇ ਹਾਂ ਨਾ, ਬੈਨੁਲ ਮੁਕਾਮੀ ਮੈਚ ਜਿੱਦਾਂ ਹੁਣ ਆਪਾਂ ਦੇਖਦੇ ਆ ਕਿ ਮਾਹੌਲ ਜਿਸ ਤਰ੍ਹਾਂ ਦਾ ਬਣਿਆ ਪਿਆ, ਕੌਮਾਂਤਰੀ ਪੱਧਰ ਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਖਾਸ ਤੌਰ ਤੇ ਪੈਗੰਬਰ ਹਜ਼ਰਤ ਦੀ ਇੱਕ ਟਿੱਪਣੀ ਕੀਤੀ ਸੀਗੀ ਨੂਪੁਰ ਸ਼ਰਮਾ ਨੇ, ਤਾਂ ਉਸ ਤੋਂ ਬਾਅਦ ਇਹ ਮਸਲਾ ਕਿਸ ਤਰ੍ਹਾਂ ਟੇਢਾ ਹੋ ਗਿਆ ਸੀਗਾ ਗਵਰਨਮੈਂਟ ਵਾਸਤੇ। ਤਾਂ ਇੱਕ ਹੋਰ ਘੱਟ ਗਿਣਤੀਆਂ ਦੀ ਜ਼ਿਆਦਾ ਨਾਰਾਜ਼ਗੀ ਨਹੀਂ ਚੱਲਣ ਦੀ ਇਹ ਪੋਜੀਸ਼ਨ ਚ ਹੈਗਾ। ਤਾਂ ਮੇਰਾ ਮੰਨਣਾ ਹੈ ਕਿ ਸਹੀ ਸਮਾਂ, ਇਹ ਸਹੀ ਸਮਾਂ ਆਈਡੀਅਲ ਟਾਈਮ ਆ। ਕਿ ਜਿਵੇਂ ਲਾਲਪੁਰਾ ਉਹਨਾਂ ਨੂੰ ਬਹੁਤ ਜਾਣਕਾਰੀ ਹੈ। ਦੇਖੋ, ਕਿਸੇ ਵੀ ਪਾਰਟੀ ਚ ਕੋਈ ਜਾਵੇ, ਉਹਦੀ ਨਿੱਜੀ ਆਜ਼ਾਦੀ ਹੈ, ਉਹਨਾਂ ਨੂੰ ਬਹੁਤ ਜਾਣਕਾਰੀ ਹੈ। ਸਿੱਖੀਜ਼ਮ ਬਾਰੇ ਵੀ ਬਹੁਤ ਜਾਣਕਾਰੀ ਆ, ਕਾਨੂੰਨ ਬਾਰੇ ਵੀ ਬਹੁਤ ਜਾਣਕਾਰੀ ਆ, ਸਾਹਿਤ ਬਾਰੇ ਵੀ ਬਹੁਤ ਜਾਣਕਾਰੀ ਹੈ ਕਿ ਇਸ ਤਰ੍ਹਾਂ ਕੁਛ ਨਾ ਕੁਛ ਕਰਵਾ ਲਿਆ ਜਾਵੇ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਪੰਜਾਬ ਚ ਰਹਿਣਾ ਹੈ,
ਸਿੱਖ ਲੀਡਰਾਂ ਨੇ ਵੀ ਪੰਜਾਬ 'ਚ ਰਹਿਣਾ ਤੇ ਆਮ ਪੰਜਾਬੀ ਨੇ ਵੀ ਪੰਜਾਬ 'ਚ ਰਹਿਣਾ ਕਿ ਜੋ ਸੰਕਟ ਨੇ ਖਾਸ ਤੌਰ ਤੇ ਚਲੋ ਇੱਕ ਮੁੱਦਾ ਤੇ ਹੱਲ ਕਰਾਓ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਕਿ ਜੋ ਰਿਹਾਈਆਂ ਬਣਦੀਆਂ ਨੇ ਉਹ ਰਿਹਾਈਆਂ ਕਰਵਾ ਲਓ ਉਹਦੇ ਵਾਸਤੇ ਇਹ ਜਿਹੜੇ ਵਖਰੇਵੇਂ ਨੇ ਉਹ ਛੱਡਣੇ ਪੈਣੇ ਆ ਉਹ ਚਿਹਰੇ ਸ਼ਾਮਲ ਕਰ ਲਓ ਐਵੇਂ ਨਾ ਪਾਈ ਚਲੋ ਇਧਰੋਂ ਉਧਰੋਂ ਜਿਹੜਾ ਮਤਲਬ ਕਿ ਹਰ ਇੱਕ ਨੂੰ ਪ੍ਰਵਾਨ ਹੋ ਉਹ ਪਾ ਕੇ ਸਾਰੀ ਕੋਈ ਕਮੇਟੀ ਬਣਾ ਕੇ ਵਫਦ ਬਣਾ ਕੇ ਉਹ ਮਸਲੇ ਦੇ ਪਿੱਛੇ ਲੱਗ ਜਾਓ ਮੈਨੂੰ ਲੱਗਦਾ ਕਾਮਯਾਬੀ ਮਿਲ ਸਕਦੀ ਆ ਜੀ ਤਾਂ ਮਿਲੇਗੀ ਪਰ ਬਸ਼ਰਤੇ ਕਿ ਜੇ ਇੱਕ ਤਾਂ ਜਿਹੜੀ ਨੀਤ ਦੇ ਵਿੱਚ ਤੁਹਾਡੇ ਸੁਚਮ ਹੋਵੇ ਤੇ ਦੂਸਰਾ ਇਹ ਆ ਕਿ ਤੁਹਾਡੀ ਨੀਤੀ ਥੋੜੀ ਕਲੀਅਰ ਹੋਵੇ ਕਿਉਂਕਿ ਨੀਤੀ ਦੇ ਵਿੱਚ ਵੀ ਝੋਲ ਹੋਵੇ ਨਾ ਤਾਂ ਮਸਲਾ ਨਹੀਂ ਬਣਦਾ ਹੱਲ ਨਹੀਂ ਬਣਦਾ ਜੀ ਜੀ ਮਿੰਟੂ ਜੀ ਖਬਰ ਆ ਰਹੀ ਹੈ ਬਹੁਤ ਚਰਚਿਤ ਹੱਤਿਆਕਾਂਡ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜੀ ਦੇਖੋ ਇਹ ਜਿਹੜਾ ਬਹੁਤ ਚਰਚਿਤ ਹੱਤਿਆਕਾਂਡ ਸੀ ਅਸੀਂ ਸ਼ੂਟਰ ਸਿੱਪੀ ਸਿੱਧੂ ਦਾ ਮਰਡਰ ਹੋਇਆ ਸੀਗਾ ਚੰਡੀਗੜ੍ਹ ਦੇ ਵਿੱਚ ਮੇਰੇ ਖਿਆਲ ਦੇ ਨਾਲ 27 ਸੈਕਟਰ ਦੇ ਪਾਰਕ ਦੇ ਵਿੱਚ ਲਾਸ਼ ਮਿਲੀ ਸੀ ਜਿਹਨੂੰ 4 ਫਾਇਰ ਮਾਰੇ ਗਏ ਸਨ ਜੀ ਤਾਂ ਇਹ ਹਾਈ ਪ੍ਰੋਫਾਈਲ ਮਾਮਲਾ ਸੀਗਾ ਕਿਉਂਕਿ ਬੇਸਿਕਲੀ ਸਿੱਪੀ ਸਿੱਧੂ ਇੱਕ ਸਾਬਕਾ ਜਸਟਿਸ ਦੇ ਪੋਤੇ ਸਨ ਇਹਨਾਂ ਦੇ ਪਿਤਾ ਵੀ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਜਿਹੜੇ ਜੂਨੀਅਰ ਹੁੰਦੇ ਆ ਸੋਲਿਸਿਟਰ ਜਨਰਲ ਸ਼ਾਇਦ ਜਾਂ ਐਡਵੋਕੇਟ ਜਨਰਲ ਉਹ ਸੀ ਮਤਲਬ ਕਿ ਸਾਰਾ ਖਾਨਦਾਨ ਜਿੱਦਾਂ ਲੈ ਲਓ ਕਿ ਕਾਨੂੰਨ ਦੇ ਨਾਲ ਹੀ ਜੁੜਿਆ ਹੋਇਆ ਸੀਗਾ ਤਾਂ ਉਸ ਟਾਈਮ ਫਿਰ ਇਹ ਮਸਲਾ ਜਿਹੜਾ ਗੁੰਝਲਦਾਰ ਬਣ ਗਿਆ ਹਾਈ ਪ੍ਰੋਫਾਈਲ ਤਾਂ ਹੋਇਆ ਪਰ ਇਹਦੀ ਇਨਵੈਸਟੀਗੇਸ਼ਨ ਸੀਬੀਆਈ ਕੋਲ ਚਲੇ ਗਈ ਸੀਬੀਆਈ ਨੇ ਇਸ਼ਤਿਹਾਰ ਵੀ ਦਿੱਤੇ ਇੱਕ ਐਸੀ ਸੂਚਨਾ ਸੀ ਜਿਹੜੀ ਹੈਰਾਨ ਕਰਦੀ ਸੀਗੀ ਕਿ ਬਈ ਇਹਦੇ ਵਿੱਚ ਇੱਕ ਲੇਡੀ ਸ਼ਾਮਲ ਆ ਜੇ ਉਹ ਲੇਡੀ ਆਪਣੇ ਆਪ ਅੱਗੇ ਆ ਜਾਵੇ ਤਾਂ ਬੇਗੁਨਾਹੀ ਸਾਬਤ ਕਰ ਸਕਦੀ ਹੈ ਅਦਰਵਾਈਜ਼ ਸਮਝ ਲਿਆ ਜਾਏਗਾ ਕਿ ਉਹ ਵੀ ਇਨਵੋਲਵ ਹੈ ਕੁਝ ਇਸ ਤਰ੍ਹਾਂ ਦੇ ਇਸ਼ਤਿਹਾਰ ਉਦੋਂ ਜਾਰੀ ਹੋਏ ਸਨ ਕਿਉਂਕਿ 2015 ਦੀ ਗੱਲ ਆ 2016 ਚ ਇਹ ਇਨਵੈਸਟੀਗੇਸ਼ਨ ਸੀਬੀਆਈ ਕੋਲ ਚੱਲ ਗਏ ਸੀ ਫਿਰ ਇੱਕ ਮੌਕਾ ਐਸਾ ਆਇਆ ਕਿ ਸੀਬੀਆਈ ਨੇ ਅਨਟ੍ਰੇਸ ਕੇਸ ਦੀ ਸ਼੍ਰੇਣੀ ਚ ਰੱਖ ਦਿੱਤਾ ਇੱਕ ਤਰ੍ਹਾਂ ਨਾਲ ਕਲੋਜ਼ਰ ਰਿਪੋਰਟ ਹੀ ਬਣਾ ਦਿੱਤੀ ਪਰ ਹੁਣ ਅਚਾਨਕ ਕਲਿਆਣੀ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਕਲਿਆਣੀ ਸਿੰਘ ਕੌਣ ਇਹ ਇਸ ਵੇਲੇ ਜੋ ਹਿਮਾਚਲ ਦੇ ਚੀਫ ਜਸਟਿਸ ਨੇ ਸਬੀਨਾ ਜੀ ਉਹਨਾਂ ਦੀ ਸੁਪੁੱਤਰੀ ਕਲਿਆਣੀ ਇੱਕ ਕਾਲਜ ਦੇ ਵਿੱਚ ਸ਼ਾਇਦ ਅਸਿਸਟੈਂਟ ਪ੍ਰੋਫੈਸਰ ਆ ਇਹਦੀ ਗ੍ਰਿਫਤਾਰੀ ਪਾਈ ਆ ਸੀਬੀਆਈ ਤਾਂ ਪਰਿਵਾਰ ਦਾ ਦੇਖੋ ਗੱਲ ਇਹ ਕਿ ਮੈਂ ਆਫ ਦੀ ਰਿਕਾਰਡ ਕੋਈ ਗੱਲ ਨਹੀਂ ਕਰਦਾ ਔਨ ਦੀ ਰਿਕਾਰਡ ਇਹਨਾਂ ਦੇ ਭਰਾ ਨੇ ਕਿਹਾ ਸਿੱਪੀ ਸਿੱਧੂ ਦੇ ਨੇ ਕਿ ਅਸੀਂ ਡੇ 1 ਤੋਂ ਹੀ ਇਸ ਬੀਬੀ ਦਾ ਜ਼ਿਕਰ ਕਰ ਰਹੇ ਸਾਂ ਕਿਉਂਕਿ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਕਿਉਂਕਿ ਦੋਵੇਂ ਹੀ ਫੈਮਲੀਆਂ ਜਿਵੇਂ ਕਿਹਾ ਨਾ ਕਿ ਉਹ ਜੁੜੀਆਂ ਸੀਗੀਆਂ ਕਾਨੂੰਨ ਦੇ ਪੇਸ਼ੇ ਨਾਲ ਦੋਹਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਨਜ਼ਦੀਕੀ ਸੀਗੀ ਨੇੜਤਾ ਸੀਗੀ ਉਹ ਕਹਿੰਦੇ ਕਿ ਇਹ ਸ਼ੁਰੂ ਤੋਂ ਬੀਬੀ ਜਿਹੜੀ ਆ ਉਹ ਸ਼ਾਦੀ ਕਰਵਾਉਣਾ ਚਾਹੁੰਦੀ ਸੀਗੀ ਸਿੱਪੀ ਸਿੱਧੂ ਦੇ ਨਾਲ ਜਿਹੜਾ ਕਿ ਨੈਸ਼ਨਲ ਲੈਵਲ ਦਾ ਸ਼ੂਟਰ ਸੀਗਾ ਮੈਡਲਿਸਟ ਸੀਗਾ ਇੰਦਰਾ ਦੇ ਨਾਲ ਵੀ ਮੇਰੇ ਖਿਆਲ ਦੇ ਨਾਲ ਖੇਡਦਾ ਰਿਹਾ ਤਾਂ ਇਹਨਾਂ ਨੇ ਰਿਫਿਊਜ਼ ਕਰ ਦਿੱਤਾ ਉਸ ਪ੍ਰਪੋਜ਼ਲ ਨੂੰ ਮਤਲਬ ਕਿ ਜੋ ਪੇਸ਼ਕਸ਼ ਸੀ ਇਹਨਾਂ ਨੇ ਠੁਕਰਾ ਦਿੱਤੀ ਉਹਦੇ ਕਾਰਨ ਵੀ ਦੱਸੇ ਉਹਨਾਂ ਨੇ ਚਲੋ ਜਾਤੀ ਕਾਰਨ ਨੇ ਮੈਂ ਇੱਥੇ ਉਹਨਾਂ ਦਾ ਵਰਣਨ ਕਰਨ ਤੋਂ ਗ੍ਰੇਸ ਕਰਾਂਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹ ਕੁਝ ਕਾਰਨ ਸਨ ਤਾਂ ਅਸੀਂ ਉਹਨਾਂ ਕਾਰਨਾਂ ਦੇ ਚੱਲਦਿਆਂ ਇਸ ਸ਼ਾਦੀ ਤੋਂ ਨਾ ਕੀਤੀ ਤੇ ਸਿੱਟੇ ਵਜੋਂ ਇਹ ਹੱਤਿਆ ਹੋਈ ਆ ਤਾਂ ਫਿਰ ਜੇ ਤੁਸੀਂ ਰਿਕਾਰਡ ਚੈੱਕ ਕਰੋਗੇ ਕਿਉਂਕਿ ਕ੍ਰਾਸ ਗੱਲ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕ੍ਰਾਸ ਚੈਕਿੰਗ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜਾ ਕੇ ਜਦੋਂ ਤੁਸੀਂ 2015-16 ਦੇ ਵਿੱਚ ਸਿੱਪੀ ਸਿੱਧੂ ਦੀ ਜਸਟਿਸ ਵਾਸਤੇ ਜਿਹੜੀ ਕੰਪੇਨ ਚੱਲਦੀ ਸੀਗੀ ਜਦੋਂ ਜਾਓਗੇ ਉਹਦੇ ਵਿੱਚ ਤੁਹਾਨੂੰ ਉਸ ਟਾਈਮ ਇਸ ਬੀਬੀ ਦੀਆਂ ਤਸਵੀਰਾਂ ਵਿਦ ਨਾਮ ਉਹ ਮਿਲ ਜਾਣਗੀਆਂ ਉਸ ਕੰਪੇਨ ਦੇ ਦੌਰਾਨ ਕਿ ਸ਼ੱਕ ਜਤਾਇਆ ਜਾ ਰਿਹਾ ਸੀ ਮਤਲਬ ਕਿ ਫੈਮਿਲੀ ਜਿਸ ਸ਼ਖਸ ਦਾ ਜ਼ਿਕਰ ਕਰ ਰਹੀ ਸੀ ਕਿ ਇਨਵੋਲਵ ਹੈ ਅਖੀਰੀ ਉਹ ਨਿਕਲਦਾ ਪਰ 7 ਸਾਲ 7 ਸਾਲ ਪੈ ਜਾਂਦੇ ਨੇ ਇਹ ਬਹੁਤ ਵੱਡੀ ਗੱਲ ਹਾਲਾਂਕਿ ਆਫੀਸ਼ੀਅਲੀ ਕੱਲ ਪੀਸੀ ਕਰਨਗੇ ਉਸ ਤੋਂ ਬਾਅਦ ਸਾਰੀ ਤਸਵੀਰ ਸਾਫ਼ ਹੋ ਜਾਏਗੀ ਪਰ ਮੈਂ ਤੁਹਾਨੂੰ ਅਗਾਊਂ ਹੀ ਦੱਸ ਦਿੱਤਾ ਅਗੇਤਾ ਹੀ ਦੱਸ ਦਿੱਤਾ ਕਿ ਮਸਲਾ ਕੁਛ ਇਸ ਕਿਸਮ ਦਾ ਸੀਗਾ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਕਹਿ ਲਈਏ ਕਿ ਜ਼ਰੂਰ ਪ੍ਰਭਾਵ ਰਿਹਾ ਹੁਣ ਤੱਕ ਜ਼ਰੂਰ ਪ੍ਰਭਾਵ ਰਿਹਾ ਤੇ ਅਖੀਰ ਦੇ ਵਿੱਚ ਜਾ ਕੇ ਕਿਉਂਕਿ ਉਹ ਪਰਿਵਾਰ ਫਾਈਟ ਕਰਨ ਵਾਲਾ ਸੀਗਾ ਫਾਈਟ ਕਰ ਗਿਆ ਜੇ ਕੋਈ ਦੂਸਰਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਕਹਾਣੀ ਇੱਥੋਂ ਤੱਕ ਅਪੜਨੀ ਨਹੀਂ ਸੀ ਨਜਾਇਜ਼ ਨਸ਼ਾ ਛਡਾਊ ਕੇਂਦਰ ਦੇ ਵਿੱਚ ਛਾਪੇਮਾਰੀ ਹੋਈ ਹੈ ਮਿੰਟੂ ਜੀ 8 ਜਾਣੇ ਹਿਰਾਸਤ ਦੇ ਵਿੱਚ ਲਏ ਆ ਦੇਖੋ ਜਿਹੜਾ ਇਹ ਨਸ਼ਾ ਛਡਾਊ ਕੇਂਦਰਾਂ ਦਾ ਕੰਮ ਆ ਨਾ ਉਹ ਠੀਕ ਹੈ ਕਿ ਕੁਝ ਬੰਦੇ ਤਾਂ ਬਹੁਤ ਵਧੀਆ ਕੰਮ ਕਰਦੇ ਨੇ ਬੜਾ ਜੈਨੂਇਨ ਤਰੀਕਾ ਹੁੰਦਾ ਉਹਨਾਂ ਦਾ ਬੜਾ ਪਾਰਦਰਸ਼ੀ ਢੰਗ ਹੁੰਦਾ
ਅੱਛੀ ਮਤਲਬ ਕਿ ਸਹੂਲਤ ਵੀ ਦਿੰਦੇ ਨੇ। ਪਰ ਕੁਛ ਲੋਕ ਇਹਨੂੰ ਧੰਦਾ ਬਣਾ ਕੇ, ਵੈਸੇ ਤਾਂ ਬੇਸਿਕਲੀ ਜੇ ਦੇਖੋਗੇ ਤਾਂ ਇਹ ਚੀਜ਼ਾਂ ਸੇਵਾ ਨਾਲ ਹੀ ਜੋੜ ਕੇ ਵੇਖੀਆਂ ਜਾਣ। ਹਾਂ, ਦਾਣਾ ਪਾਣੀ ਵਾਸਤੇ ਤੁਹਾਨੂੰ ਕੁਛ ਬਿਜ਼ਨਸ ਵੀ ਕਰਨਾ ਪੈਂਦਾ, ਕਾਰੋਬਾਰ ਵੀ ਕਰਨਾ ਪੈਂਦਾ, ਤਾਂ ਉਹ ਠੀਕ ਆ। ਪਰ ਜੇ ਤੁਸੀਂ ਨਿਰੋਲ ਮੁਨਾਫ਼ਾ ਹੀ ਜੋੜ ਦਿਓਗੇ ਕਿਸੇ ਚੀਜ਼ ਦੇ ਨਾਲ, ਤਾਂ ਫੇਰ ਤਾਂ ਉਹ ਸੇਵਾ ਭਾਵ ਤਾਂ ਖਤਮ ਹੋ ਜਾਂਦਾ ਉਸ ਚੀਜ਼ ਦੇ ਵਿੱਚੋਂ, ਮਰ ਜਾਂਦਾ ਉਹ। ਜੀ। ਤਾਂ ਇਹ ਕੁਛ ਲੋਕਾਂ ਨੇ ਬਿਲਕੁਲ ਨਿਰੋਲ ਮੁਨਾਫ਼ਾ ਜੋੜ ਦਿੱਤਾ ਇਹਦੇ ਨਾਲ। ਉਹਦਾ ਸਿੱਟਾ ਇਹ ਹੋਇਆ ਕਿ ਬਹੁਤ ਜ਼ਿਆਦਾ ਜਿਹੜੇ ਇਸ ਤਰ੍ਹਾਂ ਦੇ ਨਸ਼ਾ ਛੁਡਾਊ ਕੇਂਦਰ, ਜਿਨ੍ਹਾਂ ਨੂੰ ਅਣਅਧਿਕਾਰਤ ਕਹਿ ਸਕਦੇ ਹਾਂ ਜਾਂ ਕੁਛ ਵੀ ਕਹਿ ਲਓ ਤੁਸੀਂ, ਗੈਰ ਕਾਨੂੰਨੀ ਕਹਿ ਸਕਦੇ ਹਾਂ, ਉਹ ਖੁੱਲੇ ਨੇ। ਤਾਂ ਇੱਥੇ ਵੀ ਛਾਪਾ ਵੱਜਿਆ, ਕਟਾਰ ਸਿੰਘ ਵਾਲਾ ਪਿੰਡ ਆ, ਤਾਂ ਇਹਦੇ ਵਿੱਚ ਇਹਨਾਂ ਨੇ 8 ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਤੇ ਗੱਲ ਇਹ ਆ ਕਿ ਦੇਖੋ, ਇਹ ਪੰਜਾਬ ਦੇ ਵਿੱਚ ਹੁਣ ਕਿੰਨੇ ਨੇ ਪਤਾ ਨਹੀਂ ਹੈ, ਪਰ ਇੱਕ ਵਾਰੀ ਕੀ ਹੋਇਆ ਸੀਗਾ ਕਿ ਇੱਕ ਮੋਟਰ ਤੇ ਹੀ ਖੋਲੀ ਖੜਾ ਸੀਗਾ, ਮੋਟਰ ਆਪਣੀ ਤੇ ਖੇਤ ਦੇ ਵਿੱਚ, ਜੀ। ਤੇ ਉੱਥੇ ਮਰਡਰ ਹੋ ਗਿਆ ਰਾਤ ਨੂੰ। ਇੱਕ ਜਿਹੜਾ ਐਡਿਕਟਡ ਸੀਗਾ, ਉਹਨੇ ਰਾਤ ਨੂੰ ਦੂਸਰੇ ਨੂੰ ਮਾਰ ਕੱਤਿਆ। ਜੀ। ਬੜੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ। ਅਬੋਹਰ ਦੇ ਲਾਗੇ ਦਾ ਇੱਕ ਬੰਦਾ ਸੀਗਾ, ਸ਼ਖਸ ਸੀਗਾ, ਜਿਹਨੂੰ ਉਹਦਾ ਫੈਮਿਲੀ ਮਤਲਬ ਕਿ ਪਰਿਵਾਰਕ ਮੈਂਬਰ ਛੱਡ ਕੇ ਆਇਆ ਨਸ਼ਾ ਛੁਡਾਊ ਕੇਂਦਰ 'ਚ। ਉਹ ਮਰਿਆ ਪਾਇਆ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਸੱਟਾਂ ਦੇ ਨਿਸ਼ਾਨ ਆ। ਇਸੇ ਤਰ੍ਹਾਂ ਮਾਝੇ ਦੇ ਵਿੱਚ ਇੱਕ ਮੌਤ ਹੋਈ ਸੀਗੀ। ਮਤਲਬ ਕਿ ਬਥੇਰੀਆਂ ਗਿਣ ਸਕਦਾ ਮੈਂ ਇਸ ਤਰ੍ਹਾਂ। ਕਈ ਜੀ। ਵਾਰ ਭੱਜੇ ਵੀ ਆ, ਕਈ ਵਾਰ ਨਸ਼ਾ ਛੁਡਾਊ ਕੇਂਦਰ ਨੂੰ ਤੋੜਿਆ ਵੀ ਆ ਮੁੰਡਿਆਂ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਧੰਦੇਬਾਜ਼ੀ ਚੱਲਦੀ ਹੈ, ਠੀਕ ਹੈ, ਇਹਦੇ 'ਚ ਪ੍ਰੋਫਿਟ ਬਹੁਤ ਜ਼ਰੂਰੀ ਆ। ਕੋਈ ਵੀ ਬੰਦਾ ਆਪਣਾ ਪੇਟ ਵੱਢ ਕੇ ਤੇ ਕੁਛ ਵੀ ਨਹੀਂ ਕਰ ਸਕਦਾ। ਪਰ ਜੋ ਅਣਅਧਿਕਾਰਤ ਤੌਰ ਤੇ ਚੀਜ਼ਾਂ ਚੱਲਦੀਆਂ, ਉਹਨਾਂ ਨੂੰ ਰੋਕਣ ਵਾਸਤੇ ਇਹ ਕੁਛ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜੀ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ, ਦਿਹਾੜੇ ਤੇ ਮੌਕੇ ਕਹਿੰਦੇ ਵੀ ਛੁੱਟੀਆਂ ਦੇ ਦੌਰਾਨ 21 ਜੂਨ ਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਕਮ ਦਿੱਤੇ ਗਏ ਵੀ ਤੁਸੀਂ ਵੀ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਓ। ਦੇਖੋ, ਇਹ ਤੇ ਮੈਂ ਸਮਝਦਾ ਕਿ ਮਾੜੀ ਗੱਲ ਆ ਕਿ ਜੀ। ਤੁਸੀਂ ਜੇ ਤਾਂ ਸਿੱਖਿਆ ਦੇਣੀ ਹੈ ਤਾਂ ਉਹ ਕਹਿੰਦੇ ਨੇ ਉਹ ਕਿ ਨਹੀਂ, ਕਰੋਨਾ ਆ ਤਾਂ ਤੁਸੀਂ ਆਨਲਾਈਨ ਲਾਓ। ਬਿਲਕੁਲ ਹੁਣ ਸਹੀ ਹੈ। ਤੁਸੀਂ ਬਿਲਕੁਲ। ਬੱਚਿਆਂ ਨੂੰ ਛੁੱਟੀਆਂ 'ਚ ਵੀ ਬੁਲਾ ਰਹੇ ਹੋ। ਜੀ। ਕਿ ਜੇ ਬੱਚਾ ਪੜ੍ਹ ਸਕਦਾ ਹੈ, ਹੂੰ। ਜੇ ਬੱਚਾ ਪੜ੍ਹ ਸਕਦਾ ਹੈ ਆਨਲਾਈਨ ਤੁਹਾਡੇ ਕੈਮਰੇ ਦੇ ਸਾਹਮਣੇ, ਤੇ ਹੂੰ। ਕੀ ਗੱਲ ਹੈ ਉਹ 2-4 ਬਾਹਾਂ ਬੂਹਾਂ ਜਿਹੀਆਂ ਨਹੀਂ ਲਾ ਸਕਦਾ? ਹੂੰ। ਜੀ। ਕਿੱਡੀ ਕੁ ਗੱਲ ਆ। ਬਿਲਕੁਲ ਹੁਣ ਸਹੀ। ਕੋਈ ਨਾਨਕੇ ਗਿਆ ਹੋਏਗਾ, ਕੋਈ ਕਿਤੇ ਗਿਆ ਹੋਏਗਾ ਜਵਾਕ, ਸਾਰਿਆਂ ਨੂੰ ਹੁਣ ਇੱਥੇ ਸਕੂਲਾਂ 'ਚ ਸੱਦੋ। ਜੀ। ਇਹੋ ਜਿਹੀਆਂ ਗੱਲਾਂ ਹੀ ਕਰਦੇ ਨੇ। ਬਸ ਮਤਲਬ ਕਿ ਇੱਕ ਆਪਣੀ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ। ਮੈਂ ਯੋਗਾ ਮਾੜਾ ਨਹੀਂ ਕਹਿੰਦਾ, ਜਿਹੜਾ ਵੀ ਕੋਈ ਕਰਨਾ ਚਾਹੁੰਦਾ ਕਰੇ। ਜੀ। ਪਰ ਉਹਨੂੰ ਇੱਕ ਵਿਚਾਰਧਾਰਾ ਨਾਲ ਜੋੜ ਕੇ ਜਿਸ ਤਰੀਕੇ ਨਾਲ ਅੱਗੇ ਵਧਾਇਆ ਗਿਆ, ਇਹਦੇ ਹੂੰ। ਤੇ ਅੱਗੇ ਵੀ ਬਥੇਰੇ ਸਵਾਲ ਉੱਠੇ ਨੇ। ਬਿਲਕੁਲ। ਪਰ ਹੁਣ ਤੁਸੀਂ ਜੋੜ ਰਹੇ ਹੋ ਕਿ ਇੱਕ ਇਵੈਂਟ ਮੈਨੇਜਮੈਂਟ ਦੇ ਨਾਲ। ਜੀ। ਕਿ ਇਵੈਂਟ ਬਣਾਉਣਾ ਹੈ, ਦੁਨੀਆ ਭਰ ਦੇ ਵਿੱਚ ਤੁਸੀਂ ਵਿਖਾਉਣਾ ਹੈ ਕਿ ਵਾਹ ਬਈ ਵਾਹ, ਸਾਡਾ ਯੋਗ ਜਿਹੜਾ ਹੈ ਨਾ ਉਹ ਤਾਂ ਸਾਰਾ ਦੇਸ਼ ਕਰਦਾ। ਜੀ। ਹੁਣ ਸਾਰਾ ਦੇਸ਼ ਕਰਦਾ ਤੇ ਸਾਰੀ ਦੁਨੀਆ ਕਰੋ। ਹੂੰ। ਇਹ ਬਾਬਾ ਰਾਮਦੇਵ ਦੀ ਇਹ ਵੀ ਕਹਿ ਲਓ ਕਿ ਮਿਹਰਬਾਨੀ ਆ। ਇਹਨੇ ਬਹੁਤ ਲੋਕਾਂ ਦੀਆਂ ਲੱਤਾਂ ਕੰਧ ਨਾਲ ਮਤਲਬ ਕਿ ਲਵਾਤੀਆਂ। ਜੀ। ਯੋਗਾ ਬਹੁਤ ਜ਼ਿਆਦਾ ਪੋਪੂਲਰ ਕੀਤਾ। ਪਰ ਯੋਗਾ ਤੋਂ ਬਾਅਦ ਫਿਰ ਜਿੰਨੇ ਯੋਗਾ ਬਾਬਾ ਹੋਇਆ ਉਹ ਸਭ ਨੂੰ ਪਤਾ। ਹੁਣ ਕਰੋੜਾਂ ਅਰਬਾਂ ਦੇ ਵਿੱਚ ਕਿੱਥੋਂ ਤੱਕ ਗੇਮ ਚਲੇਗੀ। ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਜੀ। ਉੱਥੇ ਬਹੁਤ ਉੱਚੀਆਂ ਗੱਲਾਂ ਨੇ। ਤਾਂ ਖੈਰ, ਇਹ ਜਿਹੜੀਆਂ ਗੱਲਾਂ ਕਰਦੇ ਪਏ ਨੇ ਕਿ ਇੱਕ ਪਾਸੇ COVID-19 ਦੀਆਂ ਹਦਾਇਤਾਂ ਨੇ, ਮਾਸਕ ਕਹਿ ਦਿੱਤਾ ਕਿ ਚੰਡੀਗੜ੍ਹ ਜਿਹੜਾ ਉਹ ਆਪਣਾ ਨਾਂ ਲਾਓ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕਰੋਨਾ ਫਿਰ ਜਵਾਨ ਹੋ ਕੇ ਟੱਕਰੇ। ਤਾਂ ਦੂਸਰੇ ਪਾਸੇ ਛੁੱਟੀਆਂ ਚੱਲ ਰਹੀਆਂ, ਬੱਚੇ ਪਤਾ ਨਹੀਂ ਕਿੱਥੇ ਕਿੱਥੇ ਹੋਣਗੇ, ਉਹਨਾਂ ਨੂੰ ਬੁਲਾ ਲਿਆ। ਖੈਰ, ਇਹੀ ਸਿਸਟਮ ਹੈ ਜੀ। ਇਹ ਤਾਂ ਏਦਾਂ ਕਰਦੇ ਹੁੰਦੇ ਆ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਾਣਾ ਹੋਵੇ, ਉਸ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਕਰ ਦਿੰਦੇ ਨੇ 2 ਦਿਨ ਵਾਸਤੇ। ਜੀ। ਇੱਕ ਬੇਬੀ ਨੇ, ਇੱਕ ਬੱਚੇ ਨੇ ਬੜੀ ਖੂਬਸੂਰਤ ਚਿੱਠੀ ਵੀ ਲਿਖੀ ਸੀ ਕਿ ਮੋਦੀ ਸਾਹਿਬ ਤੁਸੀਂ ਆਉਣੇ ਹੋ, ਤੁਹਾਡਾ ਵੈਲਕਮ ਆ, ਪਰ ਸਾਡੀ ਪੜ੍ਹਾਈ ਦਾ ਕੀ ਕਸੂਰ ਹੈ? ਸਹੀ ਗੱਲ। ਹਾਲੇ ਤੱਕ ਕੋਈ ਚਿੱਠੀ ਦਾ ਜਵਾਬ ਨਹੀਂ ਆਇਆ। ਪਰ ਇਹ ਸਾਰਾ ਕੁਛ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਚਲੋ, ਪਰ ਇਹਨਾਂ ਦੇ ਅੱਗੇ ਹੁਣ ਕੀ ਜ਼ੋਰ ਹੈ ਕਿਸੇ ਦਾ। ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ। ਸੋ ਇਸ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੇ ਹੁਣ ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਾਂਗੇ ਜਾਣਕਾਰੀਆਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਤੁਹਾਨੂੰ ਦਿੰਦੇ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਸ਼ੁਰੂਆਤ ਕਰਾਂਗੇ ਨੈਸ਼ਨਲ ਹੈਲਥ ਮਾਮਲੇ ਤੋਂ। ਰਾਹੁਲ ਗਾਂਧੀ ਦੀ ਤੀਜੇ ਦਿਨ ਵੀ ਪੁੱਛਗਿੱਛ ਜਿਹੜੀ ਆ ਉਹ ਜਾਰੀ ਰਹੀ ਹੈ ਤੇ ਕਾਂਗਰਸੀ ਵਰਕਰਾਂ ਦੇ ਮੁਜ਼ਾਹਰੇ ਵੀ ਜਿਹੜੇ ਆ ਉਹ ਜਾਰੀ ਰਹੇ ਆ। ਲਗਾਤਾਰ ਤੀਜੇ ਦਿਨ ਰਾਹੁਲ ਗਾਂਧੀ ਈਡੀ ਦੇ ਦਫ਼ਤਰ 11:30 ਵਜੇ ਪਹੁੰਚਿਆ ਸੀ ਤੇ 3:30 ਵਜੇ ਲੰਚ ਬ੍ਰੇਕ ਦੇ ਲਈ ਬਾਹਰ ਆਇਆ ਸੀ ਤੇ ਫਿਰ ਉਹ ਤੋਂ ਜਿਹੜੀ ਆ ਪੁੱਛਗਿੱਛ ਕੀਤੀ ਗਈ ਆ। ਹੁਣ ਤੱਕ 25 ਘੰਟੇ ਹੋ ਗਏ ਈਡੀ ਨੂੰ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰਦੀ ਨੂੰ ਤੇ ਹਜੇ ਵੀ ਇਹ ਜਿਹੜੀ ਪੁੱਛਗਿੱਛ ਆ ਉਹ ਜਾਰੀ ਹੈ। ਸੋਨੀਆ ਗਾਂਧੀ ਨੂੰ ਵੀ ਜਿਹੜਾ ਨੈਸ਼ਨਲ ਹੈਲਥ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗੇ ਨੇ ਤੇ ਰਾਹੁਲ ਗਾਂਧੀ ਤੇ ਵੀ ਲੱਗੇ ਨੇ। ਇਸ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਨੂੰ ਸੰਮਨ ਜਾਰੀ ਹੋਏ ਨੇ ਪਰ ਉਹਨੇ ਸਿਹਤ ਕਾਰਨਾਂ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਪੇਸ਼ ਹੋਣ ਦੇ ਲਈ ਕੁਝ ਸਮੇਂ ਦੀ ਜਿਹੜੀ ਆ ਮੰਗ ਉਹ ਕੀਤੀ ਆ। ਹੁਣ 23 ਜੂਨ ਨੂੰ ਪੇਸ਼ ਹੋਣ ਦੇ ਲਈ ਸੋਨੀਆ ਗਾਂਧੀ ਨੂੰ ਆਖਿਆ ਗਿਆ। ਦੂਜੇ ਪਾਸੇ ਕਾਂਗਰਸ ਰਾਹੁਲ ਗਾਂਧੀ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨੂੰ ਸਿਆਸੀ ਬਦਲਾਖੋਰੀ ਦੱਸ ਕੇ ਦੇਸ਼ ਭਰ ਦੇ ਵਿੱਚ ਰੋਸ ਮੁਜ਼ਾਹਰੇ ਕਰ ਰਹੀ ਹੈ। ਕਿਰਨ ਬੇਦੀ ਦੀ ਗੱਲ ਕਰਾਂਗੇ। ਸਾਬਕਾ ਆਈਪੀਐਸ ਅਧਿਕਾਰੀ ਅਤੇ ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਦੁਆਰਾ ਸਿੱਖਾਂ ਉੱਤੇ ਕੀਤੀ ਗਈ ਇੱਕ ਟਿੱਪਣੀ ਨੂੰ ਲੈ ਕੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਲੰਘੀ 13 ਜੂਨ ਨੂੰ ਕਿਰਨ ਬੇਦੀ ਨੇ ਚੇਨਈ ਦੇ ਵਿੱਚ ਇੱਕ ਬੁੱਕ ਲਾਂਚ ਸਮਾਗਮ ਰੱਖਿਆ ਸੀ ਤੇ ਇਸੇ ਸਮਾਗਮ ਦੇ ਦੌਰਾਨ 12 ਵਜੇ ਦੇ ਸਮੇਂ ਨੂੰ ਲੈ ਕੇ ਉਹਨੇ ਸਿੱਖਾਂ ਤੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਦਾ ਸੋਸ਼ਲ ਮੀਡੀਆ ਤੇ ਹੁਣ ਉਹ ਵੀਡੀਓ ਵਾਇਰਲ ਹੋ ਗਈ ਤੇ ਉਸ ਤੋਂ ਬਾਅਦ ਕਿਰਨ ਬੇਦੀ ਨੂੰ ਚਾਰੇ ਪਾਸਿਆਂ ਤੋਂ ਜਵਾਬ ਦੇਣਾ ਔਖਾ ਹੋਇਆ ਪਿਆ। ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਤੇ ਹੋਰਨਾਂ ਲੋਕਾਂ ਨੇ ਵੀ ਇਸ ਨੂੰ ਲੈ ਕੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ। ਬਾਅਦ ਦੇ ਵਿੱਚ ਬੇਸ਼ੱਕ ਕਿਰਨ ਬੇਦੀ ਨੇ ਆਪਣੀ ਟਿੱਪਣੀ ਜਿਹੜੀ ਹੈ ਉਹਦੇ ਲਈ ਮਾਫੀ ਵੀ ਮੰਗ ਲਈ ਹੈ ਪਰ ਹਾਲੇ ਵੀ ਉਹਨਾਂ ਦਾ ਵਿਰੋਧ ਜਿਹੜਾ ਉਹ ਲਗਾਤਾਰ ਜਾਰੀ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂ ਵੀ ਤੇ ਹੋਰ ਜਿਹੜੇ ਆਮ ਪਬਲਿਕ ਦੇ ਵਿੱਚ ਵਿਚਰਦੇ ਕੁਝ ਪ੍ਰਸਿੱਧ ਲੋਕ ਨੇ, ਉਹਨਾਂ ਨੇ ਐਸੀ ਟਿੱਪਣੀ ਕਰਨ ਦੇ ਲਈ ਕਿਰਨ ਬੇਦੀ ਦੀ ਨਿੰਦਾ ਵੀ ਕੀਤੀ ਹੈ ਤੇ ਉਹਨੂੰ ਝਾੜ ਪਾਈ ਹੈ। ਇਹ ਵਿਵਾਦ ਉਦੋਂ ਹੋਇਆ ਜਦੋਂ ਆਪਣੀ ਕਿਤਾਬ ਫੀਅਰਲੈਸ ਗਵਰਨੈਂਸ ਦਾ ਤਾਮਿਲ ਅੰਕ ਲਾਂਚ ਕਰਨ ਦੇ ਲਈ ਕਿਰਨ ਬੇਦੀ ਜਿਹੜੇ ਆ ਉਹ ਚੇਨਈ ਪਹੁੰਚੇ ਹੋਏ ਸੀਗੇ ਤੇ ਜਦੋਂ ਆਪਣੀ ਕਿਤਾਬ ਬਾਰੇ ਦੱਸ ਰਹੇ ਸੀਗੇ ਤਾਂ ਉਹ ਉਸ ਵੇਲੇ ਉਹਨਾਂ ਨੇ ਸਰਦਾਰਾਂ ਤੇ 12 ਵਜੇ ਨੂੰ ਲੈ ਕੇ ਇੱਕ ਵਿਵਾਦਤ ਜਿਹੜੀ ਆ ਟਿੱਪਣੀ ਕਰ ਦਿੱਤੀ। ਇਸੇ ਨੂੰ ਲੈ ਕੇ ਹੀ ਸਿੰਘਾਂ ਦੇ 12 ਵਜੇ ਦਾ ਇਤਿਹਾਸ ਨੂੰ ਲੈ ਕੇ ਹੀ ਪੰਜਾਬੀ ਰੇਡੀਓ ਯੂਐਸਏ ਤੇ ਕੁਝ ਸਮੇਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਹੈ ਸ਼ਾਇਆ ਕਰਨ ਜਾ ਰਹੇ ਹਾਂ। ਉਸ ਰਿਪੋਰਟ ਦੇ ਵਿੱਚ ਬਹੁਤ ਤਫਸੀਲ ਇਹ ਗੱਲਾਂ ਦੱਸੀਆਂ ਨੇ ਕਿ ਕਿਵੇਂ ਹੁਣ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੇ ਵਿਰੁੱਧ ਬੋਲਣ ਦਾ ਇੱਕ ਟ੍ਰੈਂਡ ਚੱਲ ਪਿਆ ਜਿਨ੍ਹਾਂ ਦੇ ਵਿੱਚ ਭਾਰਤੀ ਸਿੰਘ, ਕੰਗਣਾ ਰਣੌਤ ਤੇ ਕੁਝ ਹੋਰ ਲੋਕਾਂ ਨੂੰ ਵੀ ਆਪਾਂ ਜਿਹੜੇ ਆ ਉਹ ਸ਼ਾਮਲ ਕਰ ਸਕਦੇ ਹਾਂ ਕਿ ਇੱਕ ਖਾਸ ਏਜੰਡੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਘੱਟ ਗਿਣਤੀਆਂ ਮੁਸਲਮਾਨਾਂ ਦੇ ਮਾਮਲੇ 'ਚ ਤਾਂ ਆਪਾਂ ਦੇਖਦੇ ਹੀ ਹਾਂ ਨੂਪੁਰ ਸ਼ਰਮਾ ਵਾਲਾ ਵਿਵਾਦ। ਪਰ ਸਿੱਖਾਂ ਉੱਤੇ ਵੀ ਸ਼ਰਾਰਤੀ ਤਰੀਕੇ ਦੇ ਨਾਲ, ਵਹਿਵਤੀ ਢੰਗ ਦੇ ਨਾਲ ਜਿਹੜੀਆਂ ਟਿੱਪਣੀਆਂ ਉਹ ਕੀਤੀਆਂ ਜਾਂਦੀਆਂ। ਕੁਝ ਲੋਕ ਇਹਨੂੰ ਆਪਣੀ ਪ੍ਰਸਿੱਧੀ ਲਈ ਵਰਤਦੇ ਨੇ ਤੇ ਕੁਝ ਲੋਕ ਮੰਨ ਲਓ ਹੁਣ ਜਿਵੇਂ ਆਪਾਂ ਫੀਅਰਲੈਸ ਗਵਰਨੈਂਸ ਦੀ ਗੱਲ ਕਰ ਰਹੇ ਹਾਂ ਤੇ ਜੇਕਰ ਇਹ ਟਿੱਪਣੀ ਨਾ ਕੀਤੀ ਹੁੰਦੀ ਤੇ ਕਿਹਨੇ ਪੁੱਛਣਾ ਸੀ ਇਸ ਕਿਤਾਬ ਨੂੰ। ਸੋ ਕੁਝ ਲੋਕ ਆਪਣੀ ਪ੍ਰਮੋਸ਼ਨ ਦੇ ਲਈ ਵੀ ਸਿੱਖ ਭਾਈਚਾਰੇ ਦੇ ਨਾਲ-ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ। ਇਹ ਟ੍ਰੈਂਡ ਖਤਰਨਾਕ ਹੈ ਭਾਰਤ ਵਾਸਤੇ, ਗਲਤ ਆ। ਭਾਰਤ ਇੱਕ ਐਸਾ ਦੇਸ਼ ਹੈ, ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹੜਾ ਵੱਖ-ਵੱਖ ਫਿਰਕਿਆਂ, ਵੱਖ-ਵੱਖ ਫੁੱਲਾਂ ਦੇ ਨਾਲ ਸਜਿਆ ਇੱਕ ਗੁਲਦਸਤਾ। ਇਹਨੂੰ ਜੇ ਇੱਕ ਰੰਗ ਦੇ ਵਿੱਚ ਪਰੋਣ ਦੀ ਕੋਸ਼ਿਸ਼ ਜਿਹੜੇ ਲੋਕ ਕਰਨਗੇ, ਉਹ ਖਤਾ ਖਾ ਜਾਣਗੇ ਤੇ ਜਿਹੜੇ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਏਜੰਡਿਆਂ ਦੇ ਤਹਿਤ ਨੈਰੇਟਿਵ ਸਿਰਜਣ ਦੇ ਵਿੱਚ, ਉਹ ਵੀ ਲੋਕ ਜਿਹੜੇ ਆ ਆਲੋਚਨਾ ਤਾਂ ਝੱਲ ਹੀ ਰਹੇ ਨੇ ਪਰ ਉਹਨਾਂ ਲੋਕਾਂ ਦੇ ਵੀ ਜਦੋਂ ਅੱਖਾਂ ਤੋਂ ਪਰਦਾ ਹਟੂਗਾ ਉਦੋਂ ਨੂੰ ਵੇਲੇ ਨੇ ਲੰਘ ਜਾਣਾ। ਸੋ ਜਦੋਂ ਤੋਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਉਦੋਂ ਤੋਂ ਹੀ ਕਿਰਨ ਬੇਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਕੱਲੇ ਸਿੱਖਾਂ ਵੱਲੋਂ ਹੀ ਨਹੀਂ, ਇਹ ਗੱਲ ਅਸੀਂ ਜ਼ਰੂਰ ਨੋਟ ਕਰਕੇ ਚੱਲੀਏ ਵੀ ਕਈ ਵਾਰੀ ਅਸੀਂ ਇੱਕ ਤਬਕੇ ਨਾਲ ਹੀ ਜੋੜ ਕੇ ਖਬਰ ਨੂੰ ਦੇਖਦੇ ਹਾਂ ਪਰ ਨਹੀਂ, ਇਕੱਲੇ ਸਿੱਖਾਂ ਵੱਲੋਂ ਹੀ ਨਹੀਂ, ਇਹ ਹਰ ਉਸ ਬੰਦੇ ਵੱਲੋਂ ਟਿੱਪਣੀ ਜਿਹੜੀ ਆ ਆਲੋਚਨਾ ਜਾਂ ਬੀਬੀ ਨੂੰ ਝਾੜ ਪਾਈ ਜਾ ਰਹੀ ਆ ਜਿਹੜਾ ਬੰਦਾ ਸਤਿਕਾਰ ਕਰਦਾ, ਇਤਿਹਾਸ ਤੋਂ ਜਾਣੂ ਆ ਤੇ ਜਿਹੜਾ ਬੰਦਾ ਚਾਹੁੰਦਾ ਕਿ ਹਰ ਇੱਕ ਦੇ ਧਾਰਮਿਕ ਜਜ਼ਬਾਤ ਦਾ ਸਤਿਕਾਰ ਹੋਣਾ ਚਾਹੀਦਾ ਹੈ। ਬੇਸ਼ੱਕ ਬੀਬੀ ਨੇ ਟਿੱਪਣੀ ਦੇ ਲਈ ਮਾਫੀ ਮੰਗੀ ਹੈ ਤੇ ਇਹ ਵੀ ਕਿਹਾ ਵੀ ਮੈਂ ਆਪਣੇ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੀ ਹਾਂ, ਮੈਂ ਬਾਬਾ ਨਾਨਕ ਦੇਵ ਜੀ ਦੀ ਉਪਾਸਕ ਹਾਂ। ਚਲੋ ਖੈਰ ਇਹ ਚੰਗੀ ਗੱਲ ਹੈ, ਕੋਈ ਵੀ ਕਿਸੇ ਦਾ ਉਪਾਸਕ ਹੋ ਸਕਦਾ ਹੈ ਤੇ ਨਾਲ ਹੀ ਉਹ ਕਹਿੰਦੀ ਹੈ ਕਿ ਮੈਂ ਸੇਵਾ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਤੇ ਦਿਆਲਤਾ ਦੇ ਨਾਲ ਪ੍ਰੇਮ ਕਰਦੀ ਹਾਂ ਤੇ ਮੇਰੇ ਇਰਾਦਿਆਂ ਤੇ ਜਿਹੜਾ ਸ਼ੱਕ ਆ ਉਹ ਨਾ ਕੀਤਾ ਜਾਵੇ। ਖੈਰ ਇਸ ਬਾਬਤ ਇੱਕ ਬੜੀ ਬਾਤ ਤਫਸੀਲ ਰਿਪੋਰਟ ਪੰਜਾਬੀ ਰੇਡੀਓ ਯੂਐਸਏ ਦੇ YouTube ਤੇ Facebook ਪੇਜ ਤੇ, official
ਫੇਸਬੁੱਕ ਤੇ YouTube ਚੈਨਲ ਤੇ ਜਿਹੜੇ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਖਾਸ ਨੈਰੇਟਿਵ ਦੇ ਤਹਿਤ ਘੱਟ ਗਿਣਤੀਆਂ ਦੇ ਖਿਲਾਫ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀ ਬਿਆਨਬਾਜ਼ੀ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਕੀਤੀ ਜਾਂਦੀ ਹੈ। ਰਾਸ਼ਟਰਪਤੀ ਚੋਣ ਦੀ ਗੱਲ ਕਰਾਂਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਨਵੀਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ। ਇਹ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਦੇ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਾਂਝਾ ਉਮੀਦਵਾਰ ਖੜਾ ਕਰਨ ਦਾ ਸੰਕਲਪ ਲਿਆ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਸਤਿੰਦਰ ਕੁਲਕਰਨੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਨੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਾਂਝਾ ਉਮੀਦਵਾਰ ਖੜਾ ਕਰਨ ਦਾ ਮਤਾ ਪਾਸ ਕੀਤਾ ਹੈ। ਇੱਕ ਉਮੀਦਵਾਰ ਜੋ ਅਸਲ ਦੇ ਵਿੱਚ ਸੰਵਿਧਾਨ ਦੇ ਰਖਵਾਲੇ ਵਜੋਂ ਕੰਮ ਕਰਦਾ ਹੈ ਅਤੇ ਮੋਦੀ ਸਰਕਾਰ ਨੂੰ ਭਾਰਤੀ ਲੋਕਤੰਤਰ ਅਤੇ ਭਾਰਤ ਦੇ ਸਮਾਜਿਕ ਤਾਣੇ ਬਾਣੇ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਹੈ। ਇਸ ਮੀਟਿੰਗ ਦੇ ਵਿੱਚ ਸ਼ਰਦ ਪਵਾਰ, ਪੀਸੀ ਚਾਕੋ, ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, HD ਦੇਵੇਗੌੜਾ, ਕੁਮਾਰ ਸਵਾਮੀ, TR ਬਾਲੂ, ਅਖਿਲੇਸ਼ ਯਾਦਵ, ਪ੍ਰਿਯੰਕਾ ਚਤੁਰਵੇਦੀ, ਮਲਕਾਰਜੁਨ ਖੜਗੇ ਅਤੇ ਰਣਦੀਪ ਸੁਰਜੇਵਾਲਾ ਸਮੇਤ ਕਈ ਹੋਰ ਸੀਨੀਅਰ ਲੀਡਰਾਂ ਨੇ ਹਿੱਸਾ ਲਿਆ ਸੀ। ਹਾਲਾਂਕਿ ਆਮ ਆਦਮੀ ਪਾਰਟੀ ਅਤੇ TRS ਨੇ ਇਸ ਤੋਂ ਦੂਰੀ ਬਣਾਈ ਸੀ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ 22 ਵਿਰੋਧੀ ਪਾਰਟੀਆਂ ਨੂੰ ਪੱਤਰ ਲਿਖਿਆ ਸੀ ਅਤੇ ਕਿਹਾ ਸੀਗਾ ਕਿ ਭਾਜਪਾ ਦੇ ਖਿਲਾਫ ਇਕਜੁੱਟ ਹੋ ਜਾਓ ਤੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ ਸੀ। ਮਮਤਾ ਬੈਨਰਜੀ ਸਮੇਤ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ NCP ਮੁਖੀ ਸ਼ਰਦ ਪਵਾਰ ਦੇ ਨਾਂ ਤੇ ਸਹਿਮਤੀ ਜਤਾਈ ਸੀ, ਪਰ ਸ਼ਰਦ ਪਵਾਰ ਨੇ ਖੁਦ ਹੀ ਇਸ ਨੂੰ ਰੱਦ ਕਰ ਦਿੱਤਾ ਹੈ। ਹੁਣ ਖਬਰਾਂ ਇਹ ਆ ਰਹੀਆਂ ਹੈ ਕਿ ਵਿਰੋਧੀ ਧਿਰ ਨੇ ਰਾਸ਼ਟਰਪਤੀ ਚੋਣ ਦੇ ਲਈ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਦਾ ਨਾਂ ਸੁਝਾਇਆ ਹੈ। ਇਹ ਵੀ ਦੱਸਿਆ ਕਿ ਗੋਪਾਲ ਕ੍ਰਿਸ਼ਨ ਗਾਂਧੀ ਨੇ ਇਸ ਮਾਮਲੇ ਤੇ ਵਿਚਾਰ ਕਰਨ ਦੇ ਲਈ ਸਮਾਂ ਮੰਗਿਆ ਹੈ। ਕੁਝ ਤ੍ਰਿਣਮੂਲ ਕਾਂਗਰਸ ਦੇ ਸਮੇਤ ਕੁਝ ਹੋਰ ਲੀਡਰਾਂ ਨੂੰ ਉਮੀਦ ਹੈ ਵੀ ਇਹ ਮੀਟਿੰਗ ਸ਼ਾਇਦ ਸਫਲ ਹੋ ਜੂਗੀ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ। ਗੱਲ ਕਰਾਂਗੇ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਦੀ। ਸਾਧੂ ਸਿੰਘ ਧਰਮਸੋਤ ਲਗਾਤਾਰ 10 ਸਾਲ ਨਾਭੇ ਤੋਂ MLA ਰਹੇ ਨੇ ਤੇ ਹੁਣ ਜਿਹੜੀ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ, ਉਹਨਾਂ ਨੂੰ ਨਾਭੇ ਦੀ ਜੇਲ੍ਹ ਦੇ ਵਿੱਚ ਹੀ ਭੇਜਿਆ, ਜਿਹੜੀ ਕਿ ਇਹਨਾਂ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੀ ਹੈ। ਨਾਭੇ ਤੋਂ 10 ਸਾਲ ਵਿਧਾਇਕ ਰਹੇ ਨੇ ਤੇ ਉਹਨਾਂ ਨੂੰ ਲੰਘੀ ਸ਼ਾਮ ਜਿਹੜੀ ਆ ਉਹ ਨਾਭੇ ਦੀ ਨਵੀਂ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਕੋਈ ਵੀ ਕਾਉਂਸਲਰ, ਸਰਪੰਚ ਤੇ ਪਾਰਟੀ ਦਾ ਸਿਆਸੀ ਆਗੂ ਨਹੀਂ ਪੁੱਜਿਆ ਉਹਨਾਂ ਦੇ ਨਾਲ। ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ, ਇਸ ਤੋਂ ਇਲਾਵਾ ਕੁਝ ਹੋਰ ਉਹਨਾਂ ਦੇ ਨਾਲ ਜਿਹੜੇ ਆਮ ਤੌਰ ਤੇ ਵਿਚਰਦੇ ਲੋਕ ਹੁੰਦੇ ਆ, ਉਹ ਜਿਹੜੇ ਆ ਉਹ ਨਾਲ ਸੀਗੇ। ਧਰਮਸੋਤ ਨੇ ਆਪਣੀ ਬੈਰਕ ਦੇ 2 ਹੋਰ ਕੈਦੀਆਂ ਦੇ ਨਾਲ ਹੀ ਬ੍ਰੇਕਫਾਸਟ ਕੀਤਾ ਸੀ, ਫਿਰ ਚਾਹ ਵੀ ਪੀਤੀ ਸੀ, ਜਿਹੜੀ ਕਿ ਆਮ ਤੌਰ ਤੇ ਹਰ ਕੈਦੀ ਨੂੰ ਪਿਆਈ ਜਾਂਦੀ ਹੈ। ਸੋ ਇੱਥੇ ਇਹ ਜ਼ਿਕਰ ਕਰ ਦਈਏ ਆਪਾਂ ਵੀ ਰੁੱਖਾਂ ਦੀ ਵਢਾਈ ਨੂੰ ਲੈ ਕੇ, ਰਿਸ਼ਵਤ ਲੈ ਕੇ ਰੁੱਖਾਂ ਦੀ ਵਢਾਈ ਕਰਾਉਣ ਦੇ ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਧਰਮਸੋਤ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਿਆ ਤੇ ਜੇਲ੍ਹ ਦੇ ਵਿੱਚ ਆਉਣ ਵੇਲੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤੇ ਉਹ ਨਿਰਦੋਸ਼ ਕਰਾਰ ਦੇਣ ਤੋਂ ਬਾਅਦ ਹੁਣ ਬਾਹਰ ਆ ਜਾਣਗੇ। ਖੈਰ, ਆਪਣੀ ਰਾਏ ਰੱਖਣੀ ਕਿਤੇ ਵੀ ਗਲਤ ਨਹੀਂ ਹੈ, ਆਪਣੇ ਆਪ ਨੂੰ ਬੇਕਸੂਰ ਦੱਸਣਾ ਵੀ ਕਿਤੇ ਵੀ ਨਹੀਂ ਲਿਖਿਆ ਕਿ ਕੋਈ ਬੰਦਾ ਨਾ ਦੱਸੇ, ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ 500 ਰੁਪਈਆ ਲੈ ਕੇ ਤੁਸੀਂ ਰੁੱਖ ਵਢਾ ਦਿਓ। ਰੁੱਖ ਨੂੰ ਤਿਆਰ ਹੋਣ 'ਚ 7-8 ਸਾਲ ਲੱਗ ਜਾਂਦੇ ਆ, ਸ਼ਾਨਦਾਰ ਰੁੱਖ ਨੂੰ, ਵੱਡੇ ਰੁੱਖ ਨੂੰ, ਪਰ ਤੁਸੀਂ 500 ਰੁਪਈਆ ਉਹਦੀ ਕੀਮਤ ਲਾ ਰਹੇ ਹੋ। ਔਰ ਰੁੱਖ ਨੂੰ ਤਾਂ ਕਈ ਲੋਕ ਸੰਜੀਵ ਚੀਜ਼ ਮੰਨਦੇ ਆ ਵੀ ਜਿਸ ਤਰੀਕੇ ਨਾਲ ਆਪਾਂ ਬੰਦੇ ਨੂੰ ਜਾਂ ਕਿਸੇ ਪਸ਼ੂ ਪੰਛੀ ਜਾਨਵਰ ਨੂੰ ਜਿਹੜਾ ਸਾਹ ਲੈਂਦਾ, ਤਾਂ ਰੁੱਖ ਨੂੰ ਵੀ ਇਸੇ ਤਰੀਕੇ ਨਾਲ ਹੀ ਇਹਨਾਂ ਚੀਜ਼ਾਂ ਦੇ ਵਿੱਚ ਗਿਣਿਆ ਜਾਂਦਾ ਹੈ। ਖੈਰ, ਸਮੇਂ ਦਾ ਕੋਈ ਪਤਾ ਨਹੀਂ ਹੈ। ਇਸ ਵੇਲੇ 3 ਪੰਜਾਬ ਦੇ ਵੱਡੇ ਲੀਡਰ ਜਿਹੜੇ ਕਿ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਤੇ ਹੁਣ ਸਾਧੂ ਸਿੰਘ ਧਰਮਸੋਤ, ਜਿਹੜੇ ਆ ਇਸ ਵੇਲੇ ਜੇਲ੍ਹ ਦੇ ਵਿੱਚ ਨੇ। ਕਿ ਅਸੀਂ ਇਹ ਨਹੀਂ ਕਹਿੰਦੇ, ਨਾ ਹੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ ਚੰਗਾ ਹੋਇਆ ਫਲਾਨਾ ਜੇਲ੍ਹ ਦੇ ਵਿੱਚ ਚਲਾ ਗਿਆ, ਨਾ ਹੀ ਅਸੀਂ ਇਹ ਕਹਿਣਾ ਕਿ ਹਾਏ ਕਾਹਤੋਂ ਉਹਨੂੰ ਜੇਲ੍ਹ ਦੇ ਵਿੱਚ ਦੇਤਾ। ਅਸੀਂ ਕਹਿਣਾ ਕਿ ਜਿਹਨੇ ਕਿਸੇ ਤੇ ਗੁਨਾਹ ਕੀਤਾ, ਜਿਹਨੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧ ਕੀਤਾ, ਤਾਂ ਉਹਨੂੰ ਉਹਦੀ ਬਣਦੀ ਸਜ਼ਾ ਕਾਨੂੰਨ ਦੇ ਮੁਤਾਬਕ ਜ਼ਰੂਰ ਮਿਲਣੀ ਚਾਹੀਦੀ ਹੈ। ਕਿਆਸ ਰਾਈਆਂ ਇਹ ਵੀ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਕੁਝ ਹੋਰ ਮੰਤਰੀ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਜੇਲ੍ਹ ਦੀ ਜਿਹੜੀ ਦਾਲ ਆ ਉਹ ਪੀ ਸਕਦੇ ਨੇ, ਕਿਉਂਕਿ ਘਪਲੇ ਉਹਨਾਂ ਤੇ ਵੀ ਬਹੁਤ ਵੱਡੇ ਬੋਲ ਰਹੇ ਨੇ। ਇਹਨਾਂ ਦੇ ਵਿੱਚ ਸੰਗਤ ਸਿੰਘ ਗਿਲਜੀਆਂ ਤੇ ਹੁਣ ਜਿਹੜਾ ਨਾਂ ਆ ਉਹ ਭਾਰਤ ਭੂਸ਼ਣ ਆਸ਼ੂ ਦਾ ਲਿਆ ਜਾ ਸਕਦਾ ਹੈ। ਜੰਡਿਆਲਾ ਗੁਰੂ ਦਾ ਰੁਖ ਕਰਾਂਗੇ, ਜਿੱਥੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਦੇ ਆਪਣੇ ਸ਼ਹਿਰ ਜੰਡਿਆਲਾ ਗੁਰੂ ਦੇ
ਵੱਡੇ ਹਿੱਸੇ ਦੇ ਵਿੱਚ 26 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਬਿਜਲੀ ਸਪਲਾਈ ਜਿਹੜੀ ਆ ਸ਼ੁਰੂ ਹੋ ਸਕੀ ਹੈ। ਲੰਬਾ ਸਮਾਂ ਬਿਜਲੀ ਬੰਦ ਹੋਣ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਇਨਵਰਟਰ ਲੱਗੇ ਸੀ ਉਹ ਵੀ ਬੰਦ ਹੋ ਗਏ। ਗਰਮੀ ਬਹੁਤ ਜ਼ਿਆਦਾ ਹੈ, ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਦੱਸਦੇ ਆ ਵੀ ਬੀਤੀ ਰਾਤ ਤੋਂ ਹੀ ਬਿਜਲੀ ਜਿਹੜੀ ਆ ਉਹ ਬੰਦ ਸੀਗੀ। ਇੰਨਾ ਲੰਮਾ ਸਮਾਂ ਗਰਮੀ ਦੇ ਮੌਸਮ ਦੇ ਵਿੱਚ ਲੋਕ ਕਹਿੰਦੇ ਕਿ ਜਦੋਂ ਬਿਜਲੀ ਬੰਦ ਹੋਊਗੀ ਤਾਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਨੂੰ ਉਹਨਾਂ ਨੇ ਕੰਪਲੇਂਟ ਸੈਂਟਰ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਸੀ, ਪਰ ਫਿਰ ਵੀ ਕਿਸੇ ਨੇ ਜਿਹੜੀ ਬੱਤੀ ਆ ਉਹ ਠੀਕ ਨਹੀਂ ਕੀਤੀ ਤੇ ਇਸ ਤੋਂ ਬਾਅਦ ਹੁਣ ਜਿਹੜੇ ਲੋਕ ਆ ਉਹ ਹਰਭਜਨ ਸਿੰਘ ਈਟੀਓ ਜਿਹੜੇ ਕਿ ਬਿਜਲੀ ਮੰਤਰੀ ਨੇ, ਉਹਨਾਂ ਦੇ ਨਾਲ ਆਪਣੀ ਨਾਰਾਜ਼ਗੀ ਵੀ ਜਿਹੜੀ ਆ ਜ਼ਾਹਰ ਕਰ ਰਹੇ ਨੇ। ਖੈਰ ਇਹ ਵੋਟਰ ਦਾ ਹੱਕ ਆ, ਭਾਵੇਂ ਕੋਈ ਐਮਪੀ ਆ, ਕੋਈ ਐਮਐਲਏ ਆ, ਕੋਈ ਮੰਤਰੀ ਆ, ਕੋਈ ਕੈਬਨਿਟ ਮੰਤਰੀ ਆ, ਜਿਹੜਾ ਵੋਟਰ ਨੇ ਜਿਹਨੂੰ ਵੀ ਵੋਟ ਪਾਈ ਹੈ ਤਾਂ ਉਹਨੇ ਆਪਣੇ ਨੁਮਾਇੰਦੇ ਕੋਲ ਹੀ ਜਾਣਾ ਵਾ। ਖਬਰ ਇਹ ਆ ਰਹੀ ਹੈ ਕਿ ਧਾਰੀਵਾਲ ਪੁਲਿਸ ਨੇ ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਚਮਕੀਲਾ ਦੇ ਪੁੱਤਰ ਜੈਮਲਜੀਤ ਸਿੰਘ ਤੇ ਸਾਥੀ ਰਾਜਕੁਮਾਰ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਧਾਰੀਵਾਲ ਪੁਲਿਸ ਦੇ ਹਵਾਲੇ ਦੇ ਨਾਲ ਹੀ ਆਪਾਂ ਖਬਰ ਦੇ ਰਹੇ ਹਾਂ ਕਿ ਇਹ ਪੁਲਿਸ ਦਾ ਕਹਿਣਾ ਹੈ ਕਿ ਨਾਕਾਬੰਦੀ ਦੇ ਦੌਰਾਨ ਇੱਕ ਕਾਰ ਨੂੰ ਰੋਕਿਆ ਗਿਆ ਸੀ। ਤਲਾਸ਼ੀ ਦੇ ਦੌਰਾਨ ਦੋਵਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਸੀ। ਪੁਲਿਸ ਨੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਸੀਆਈ ਸਟਾਫ ਤੇ ਧਾਰੀਵਾਲ ਪੁਲਿਸ ਪਾਰਟੀ ਵੱਲੋਂ ਖੁੰਡਾ ਮੋੜ ਤੇ ਇੱਕ ਨਾਕਾ ਲਾਇਆ ਗਿਆ ਸੀ। ਸਵਿਫਟ ਕਾਰ ਨੂੰ ਰੋਕਿਆ ਗਿਆ ਸੀ ਤੇ ਸਵਿਫਟ ਕਾਰ ਨੂੰ ਰੋਕ ਕੇ ਜਿਹੜੀ ਇਹਦੀ ਤਲਾਸ਼ੀ ਲਈ ਗਈ ਤਾਂ ਕਾਰ ਸਵਾਰ ਮਰਹੂਮ ਗਾਇਕ ਚਮਕੀਲਾ ਦੇ ਪੁੱਤਰ ਜੈਮਲਜੀਤ ਸਿੰਘ ਅਤੇ ਉਸ ਦੇ ਸਾਥੀ ਰਾਜਕੁਮਾਰ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕਰਕੇ ਅਗਲੀ ਜਿਹੜੀ ਪੁੱਛਗਿੱਛ ਆ ਉਹ ਕੀਤੀ ਜਾਊਗੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ, ਪਰ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕੁਝ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਅਖੀਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਆਦਬ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।